ਪਹਿਲਾਂ ਆਇਆ ਤੇ ਇਹਨਾਂ ਮੈਨੂੰ ਵੀ ਗੱਡੀ 'ਚ ਪਾਇਆ। ਕਿਹਨਾਂ ਨੇ? ਇਹ ਹਿੰਦੂ ਮਿੰਟਰੀ ਨੇ। ਅੱਛਾ। ਬਾਗ ਮੈਨੂੰ ਪਛਾਣ ਲੈ ਗਏ, ਜਿੱਥੇ ਉਹ ਆਇਆ ਸੀ ਨਾ ਕਾਫਲਾ, ਹਾਂਜੀ। ਉੱਥੇ ਲੈ ਗਏ। ਤੁਸੀਂ ਇਕੱਲੇ ਸੀ ਕਿ ਹੋਰ ਵੀ ਲੋਕ ਸੀ ਵਿੱਚ? ਨਾ, ਮੈਂ ਇਕੱਲਾ ਹੀ। ਅੱਛਾ। ਮੈਂ ਇਕੱਲਾ ਹੀ ਸਾਂ। ਇਹ ਮੈਨੂੰ ਬਾਗ ਕੇ ਲੈ ਗਏ ਪਿੱਛੇ। ਅੱਛਾ। ਉੱਥੇ ਪਠਾਨ ਜਿਹੜੇ ਨਾ, ਇਹ ਤਕਰੀਬਨ ਕੋਈ 100-150 ਇੱਕ ਅੰਦਰ 'ਚ ਡੱਕਿਆ ਸੀ। ਅੱਛਾ। ਪਠਾਨੀਆਂ ਵੀ ਤੇ ਪਠਾਨ ਵੀ। ਅੱਛਾ। ਉੱਥੇ ਹੀ ਕਾਫਲੇ ਦੇ ਨਾਲ ਹੀ ਸਾਡੇ ਤੇ ਆਏ। ਉਹ ਪ੍ਰੋਗਰਾਮ ਇਹਨਾਂ ਰਲ ਕੇ ਬਣਾਇਆ ਉਹ ਸਿੱਖਾਂ ਦੇ ਉਹਨਾਂ। ਅੱਛਾ। ਮੋਹਤਬਰਾਂ ਵੀ ਇਹਨਾਂ ਨੂੰ ਆ ਕੇ ਤੇ ਇੱਥੇ ਮਾਰਨਾ। ਅੱਛਾ। ਫਿਰ ਬੱਚੇ ਜਿਹੜੇ ਆ ਉਹ ਤਰਪਾਲ ਦੇ ਉੱਤੇ ਪਾਏ ਵੇਖੇ ਮੈਂ, ਕੋਈ ਕਮ ਸੋ ਕਮ ਗਿਣਿਆ ਨਹੀਂ ਜਾ ਸਕਦਾ, ਹਜ਼ਾਰਾਂ ਦੇ ਹਿਸਾਬ ਨਹੀਂ ਹੋਣਾ। ਅਸੀਂ ਭੱਜੇ ਆ ਨਾ ਉੱਥੋਂ, ਅਸੀਂ ਵੀ ਭੱਜੇ ਆ, ਬੱਚੇ ਭੱਜਦੇ ਸੀ। ਅੱਛਾ। ਲੈਣ 'ਚ 20-30 ਮੁੰਡੇ ਅਸੀਂ ਭੱਜੇ ਆ। ਇੱਕ ਮੁੰਡਾ ਅਜੇ ਹੈ ਮੇਰੇ ਨਾਲ ਦਾ, ਮੇਰੇ ਤੋਂ ਛੋਟਾ, ਕੋਈ ਸਾਲ ਹੋਊਗਾ ਜਾਂ ਵੱਡਾ। ਅੱਛਾ। ਪਠਾਨ ਮੁੰਡਾ, ਉਹਦੇ ਆ ਮੋਢੇ ਤੇ ਤਲਵਾਰ ਵੱਜੀ ਆ। ਅੱਛਾ। ਮੋਢਾ ਕੱਟਿਆ। ਇੱਕ ਮੇਰੇ ਨਾਲ ਮੁੰਡਾ ਲਵਾਰਾ ਆਉਂਦਾ ਸੀ, ਉਹਦਾ ਚਵਾੜਾ ਕੱਟਿਆ ਸੀ। ਅੱਛਾ। ਅਸੀਂ ਲੈਣ 'ਚ ਭੱਜਦੇ, ਜਿਵੇਂ ਸਕੂਲੀਏ ਨਹੀਂ ਲੈਣ 'ਚ ਹੁਣ ਭਜਾਉਂਦੇ, ਹਾਂਜੀ। ਅਸੀਂ ਲੈਣ ਤੋਂ ਇੱਧਰ ਉੱਧਰ ਨਹੀਂ ਹੁੰਦੇ। ਇਹ ਮੈਨੂੰ ਯਾਦ ਹੈ ਨਾ। ਸਾਡਾ ਮੇਰੇ ਸਗੇ ਤਾਏ ਦਾ ਪੁੱਤ ਭਲਵਾਨ ਸੀ ਬੜਾ। ਅੱਛਾ। ਬਲਕਿ ਪਿੰਡ ਵਾਲੇ ਦੱਸਦੇ ਆ ਕਿ ਮੈਂ ਤਾਂ ਉਹਦੀ ਇੱਕੋ ਕੁਸ਼ਤੀ ਵੇਖੀ, ਉਹ ਵੀ ਆਪਣੇ ਪਿਓ ਦੇ ਮੋਢਿਆਂ 'ਤੇ ਚੜ੍ਹ। ਕੀ ਨਾਂ ਸੀ ਉਹਨਾਂ ਦਾ? ਰੂੜਾ ਭਲਵਾਨ। ਅੱਛਾ, ਰੂੜਾ ਪਹਿਲਵਾਨ। ਰੂੜਾ ਭਲਵਾਨ ਮਸ਼ਹੂਰ ਸੀ ਉਹ ਸਾਰੇ ਪਿੰਡ ਦੇ ਵਿੱਚ, ਕੀ ਲੱਗਦੇ ਪਿੰਡਾਂ 'ਚ। ਅੱਛਾ। ਉਹਨੇ ਕੋਈ ਬੰਦੇ 5-7 ਸੁੱਟੇ ਆ। ਅੱਛਾ। ਉਹਨਾਂ ਕੋਲੋਂ ਕੁੰਡਾ ਖੋ ਕੇ ਮੇਰੇ ਸਾਹਮਣੇ। ਉਹਨਾਂ ਫਿਰ ਮਿੰਟਰੀ ਵਾਲਿਆਂ ਨੇ ਆਖਿਆ ਪਿੱਛੇ ਹਟ ਜਾਓ। ਅੱਛਾ, ਤੁਹਾਨੂੰ ਪਿੱਛੇ ਹਟਾਤਾ? ਨਾ, ਉਹਨਾਂ ਨੂੰ ਜਿਹੜੇ ਸਿੱਖ ਸੀ। ਅੱਛਾ। ਉਹਨੇ ਗੋਲੀ ਮਾਰੀ, ਉਹਨੂੰ ਮਾਰੀ ਉਹਦੀ ਕੰਡ 'ਚ, ਪਹਿਲਵਾਨ ਦੇ? ਭਲਵਾਨ ਨੇ। ਉਹ ਫਿਰ ਸਿੱਧਾ ਹੋ ਗਿਆ। ਮੁਸਲਮਾਨ ਗੋਲੀ ਨਹੀਂ ਇੰਝ ਖਾਂਦੇ, ਸਾਹਮਣੇ ਮਾਰ। ਓਹ ਹੋ। ਉਹਨੇ ਫਿਰ ਮਾਰੀਆਂ ਸਾਹਮਣੇ। ਉਹ ਫਿਰ ਉੱਥੇ ਡਿੱਗਾ। ਫਿਰ ਉਹਦਾ ਭਰਾ ਵੱਡਾ ਉਹ ਡਿੱਗਾ। ਫਿਰ ਉਹਦਾ ਛੋਟਾ ਭਰਾ, 3 ਭਰਾ ਤੁਹਾਡੇ ਆਪਣੇ ਜਿਹੜੇ ਮੇਰੇ ਸਗੇ ਤਾਏ ਦੇ ਪੁੱਤ। ਅੱਛਾ। ਫਿਰ ਮੇਰਾ ਤਾਇਆ, ਭੈਣ ਉਹਨਾਂ ਦੀ, ਉੱਥੇ ਸਾਰੇ ਇੱਕੋ ਥਾਂ 'ਤੇ ਮਾਰੇ। ਉਹਦਾ ਜੀ ਦੋ ਦਾ ਨਾਮ ਮੈਨੂੰ ਇਹਨਾਂ ਯਾਦ ਦਾ ਆ। ਚੇਤਾ ਉਹ ਦੱਸ ਦਿਓ। ਇੱਕ ਦੁਰਗਾ ਦਾਸ ਸੀ, ਹਾਂਜੀ। ਇੱਕ ਗੋਂਦਾ ਸੀ। ਅੱਛਾ। ਗੋਂਦਾ ਖੱਤਰੀ। ਇਹ ਦੁਕਾਨਾਂ ਸੀ ਇਹਨਾਂ ਦੀਆਂ ਕਿ ਇਹਨਾਂ ਦੀਆਂ ਦੁਕਾਨਾਂ ਸੀ, ਮਠਿਆਈ ਦੀਆਂ ਦੁਕਾਨਾਂ। ਅੱਛਾ, ਮਠਿਆਈ ਦੀਆਂ ਦੁਕਾਨਾਂ ਸੀ। ਹਾਂਜੀ। ਤੇ ਜਿਹੜੇ ਸਿੱਖ ਰਹਿੰਦਾ ਸੀ ਉੱਥੇ, ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ ਸਾਧੂ ਸਿਉਂ। ਸਾਧੂ ਸਿਉਂ। ਸਾਧੂ ਸਿਉਂ। ਉਹ ਬੁੱਢਾ ਹੋਇਆ ਇਹ ਤਕਰੀਬਨ ਉਦੋਂ 100 ਸਾਲ ਦਾ ਹੋਣਾ। ਉਹ ਅੱਛਾ। ਪਜਾਮਾ ਪੀੜਾ ਜਿਹਾ ਪਾਉਂਦਾ ਸੀ, ਅੱਛਾ। ਸਫੈਦ ਹੀ ਕੱਪੜਾ ਸੀ ਪਾਉਂਦਾ। ਪੱਗ ਵੀ ਸਫੈਦ ਹੀ ਬਣਦਾ ਸੀ, ਰੰਗਦਾਰ ਨਹੀਂ ਬਣਦਾ। ਹਾਲੇ ਪਠਾਨ ਜਿਹੜੇ ਸਿੱਖ ਉਹ ਰੰਗਦਾਰ ਬਣਦੇ ਮੋਂ। ਅੱਛਾ। ਅੱਛਾ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਵੇਲੇ ਪਿੰਡ ਧਾੜੀਵਾਲ ਆਈ ਹੈ। ਇੱਥੇ ਇੱਕ ਸਾਨੂੰ ਬਜ਼ੁਰਗ ਮਿਲੇ, ਇਹਨਾਂ ਕੋ ਅਸੀਂ ਕਹਾਣੀ ਪੁੱਛ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਆਓ ਮਿਲਦੇ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਉਹ 47 ਦੀ ਕਹਾਣੀ ਸੁਣਦੇ ਆ ਜਿਹੜੇ ਇਹਨਾਂ ਨੇ ਆਪਣੀ ਅੱਖੀਂ ਵੇਖੀ। अस्सलाम वालेकुम बुजुर्गो। वालेकुम सलाम जी। की हाल चाल है? अल्हम्दुलिल्लाह जी। सब ਤੋਂ ਪਹਿਲੇ ਬਜ਼ੁਰਗੋ ਆਪਣਾ ਨਾਮ ਦੱਸਣਾ। मेरा नाम जी मोहम्मद शरीफ। ਮੁਹੰਮਦ ਸ਼ਰੀਫ। हाँ जी। ਤੁਹਾਡੇ ਵਾਲਦ ਸਾਹਿਬ ਦਾ? कत्थू जी। ਕੱਥੂ ਜੀ। ਦਾਦਾ ਜੀ ਦਾ ਨਾਮ ਪਤਾ ਹੈ? हाँ जी। ਉਹ ਵੀ ਦੱਸੋ। चंदा जी। ਚੰਦਾ। ਬਜ਼ੁਰਗੋ ਅੱਜ ਪੁਰਾਣੀਆਂ ਗੱਲਾਂ ਪੁੱਛਣ ਆਏ ਹਾਂ ਤੁਹਾਡੇ ਕੋਲ, हुक्म जी। ਜਿਹੜੀਆਂ ਹਿੰਦੁਸਤਾਨ ਚੋਂ ਜਿਵੇਂ ਤੁਸੀਂ ਆਏ ਹੋ, ਸਾਨੂੰ ਹਾਂਜੀ। ਪਤਾ ਲੱਗਿਆ ਤੁਸੀਂ ਇੰਡੀਆ ਤੋਂ ਆਏ ਸੀ। हाँ जी ਇੱਧਰ। बिल्कुल इंडिया तो ਤੇ ਆਪਣੀ ਕਿਹੜੀ ਬਰਾਦਰੀ ਹੈ? अंसारी जी। ਅੰਸਾਰੀ। ਹਾਂਜੀ। ਸਹੀ ਹੋ ਗਿਆ। ਬਜ਼ੁਰਗੋ ਪਿੱਛੇ ਆਪਣਾ ਕਿਹੜਾ ਪਿੰਡ ਸੀ? कोट मोहम्मद खान जी। कोट तहसील मोहम्मद खान। तरन तारण हुण जिला बन गया, उदों तहसील ਅੱਛਾ, ਕਿਹੜੀ ਤਹਿਸੀਲ ਸੀ? तहसील तरन तारण। ਤਰਨਤਾਰਨ। ਤੇ ਜ਼ਿਲ੍ਹਾ ਕਿਹੜਾ ਸੀ? जिला अमृतसर जी। ਅੰਮ੍ਰਿਤਸਰ ਸੀ। हाँ जी, जिला अमृतसर। ये तहसील जी तरन तारण। ਅੱਛਾ ਅੱਛਾ ਅੱਛਾ। हाँ जी। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਤੁਹਾਡੇ ਪਿੰਡ? ਇਹਦੇ ਨਾਲ ਜੀ ਸਾਡੇ ਪਿੰਡ ਟੋਟੀਆਂ ਲੱਗਦਾ ਸੀ, ਹਾਂਜੀ। ਸਾਡੇ ਨਾਲ ਤੋੜਾਂ ਲੱਗਦਾ ਸੀ, ਚੰਬਾ ਦਲੌਰ ਲੱਗਦਾ ਸੀ, ਸਰਿਆਲੀ ਸੀ ਥਾਣਾ ਸਾਡਾ, ਅੱਛਾ ਸਰਿਆਲੀ ਲੱਗਦਾ ਸੀ, ਜਾਮਾ ਰਾਹ ਸੀ, ਪੱਟੀ ਸੀ। ਅੱਛਾ। ਇਹ ਪਿੰਡ ਸਾਰੇ ਸਾਡੇ ਇਰਦ ਗਿਰਦ। ਮੁਸਲਮਾਨਾਂ ਦਾ ਪਿੰਡ ਸੀ ਜਾਂ ਸਿੱਖਾਂ ਦੇ ਪਿੰਡ ਸੀ? ਇਹ ਮੁਸਲਮਾਨਾਂ ਦਾ ਪਿੰਡ ਸੀ, ਬਾਕੀ ਰਲੇ ਮਿਲੇ ਪਿੰਡ ਸੀ। ਤੁਹਾਡਾ ਜਿਹੜਾ ਪਿੰਡ ਸੀ? ਸਾਡਾ ਮੁਸਲਮਾਨਾਂ ਦਾ ਪਿੰਡ ਸੀ, ਚੰਦ ਘਰ ਖੱਤਰੀਆਂ ਦੇ ਸੀ ਅੱਛਾ ਤੇ ਇੱਕ ਘਰ ਸਿੱਖਾਂ ਦਾ ਸੀ ਸਿਰਫ। ਅੱਛਾ। ਇੱਕ ਹੀ ਘਰ, ਉਹ ਵੀ ਪਿੰਡੋਂ ਬਾਹਰ। ਕਿੰਨੀਆਂ ਲੰਬੜਦਾਰੀਆਂ ਸੀ ਪਿੰਡ 'ਚ? ਸਾਡੇ ਪਿੰਡ 'ਚ ਜੀ ਨੰਬਰਦਾਰੀ ਤਕਰੀਬਨ 2 ਸੀ,
ਰਹੀ ਦੀ ਕੰਮ ਇੱਕ ਹੀ ਕਰਦੀ ਸੀ। ਅੱਛਾ, ਕੋਈ ਨਾਂ ਚੇਤਾ ਲੰਬੜਦਾਰ ਦਾ? ਹਾਂਜੀ, ਕੀ ਨਾਂ ਸੀ? ਲਾਲ ਖਾਨ ਨੰਬਰਦਾਰ ਸੀ। ਲਾਲ ਖਾਨ। ਲਾਲ ਖਾਨ। ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਦੇ ਵਿੱਚ? ਪਿੰਡ 'ਚ ਜੀ ਪਠਾਨ ਰਹਿੰਦੇ ਸੀ, ਅਨਸਾਰੀ ਰਹਿੰਦੇ ਸੀ, ਹਾਂਜੀ। ਫਿਰ ਮਲਕ ਰਹਿੰਦੇ ਸੀ ਤੇਲੀ, ਅੱਛਾ ਸ਼ੇਖ ਰਹਿੰਦੇ ਸੀ ਭਰਾਈ, ਅੱਛਾ। ਬੜੀਆਂ ਹੀ ਕੌਮਾਂ ਖੋਜੇ, ਹੂੰ। ਖੱਲਾਂ ਲਾਉਣ ਵਾਲੇ, ਹੋਰ ਇਹ ਬੰਦੇ ਬਾਬਾ ਸਾਰੇ। ਵੱਡਾ ਪਿੰਡ ਸੀ ਕਿ ਛੋਟਾ ਜਿਹਾ? ਬੜਾ ਵੱਡਾ ਪਿੰਡ ਸੀ ਜੀ। ਉਹਦੇ ਦੁਆਲੇ ਹਾਂਜੀ। ਕਮ ਸੋ ਕਮ 20 ਤੋਂ 22 ਫੁੱਟ ਦੀ ਦੀਵਾਰ ਹੋਣੀ, 4 ਚੁਫੇਰੇ ਪਿੰਡ ਦੇ, ਅੱਛਾ, ਦੀਵਾਰ ਸੀ? ਨਿੱਕੀ ਇੱਟ ਦੀ। ਅੱਛਾ ਉਸ ਵਕਤ ਵਿੱਚ ਸਾਡੇ 3 ਦਰਵਾਜ਼ੇ ਲੱਗੇ ਹੁੰਦੇ ਸੀ, ਪਿੰਡ ਸਾਰਾ ਅੰਦਰ ਸੀ ਦੀਵਾਰ ਤੋਂ। ਅੱਛਾ। ਉਹ ਦਰਵਾਜ਼ੇ ਬੰਦ ਕਰ ਲੈਂਦੇ ਸੀ। ਹਾਂਜੀ। ਦੀਵਾਰ ਉਹ ਚੌੜੀ ਐਡੀ ਸੀ ਕਿ ਉਹਦੇ ਉੱਤੇ ਮੰਜਾ ਡਹਿ ਜਾਂਦਾ ਸੀ। ਏਡੀ ਚੌੜੀ ਦੀਵਾਰ ਐਡੀ ਸੀ? ਚੌੜੀ ਦੀਵਾਰ ਸੀ ਤੇ 10 ਫੁੱਟ ਤੋਂ 20-22 ਫੁੱਟ ਉੱਚੀ ਹੋਵੇ ਤੇ ਹੋਵੇ। ਅੱਛਾ। ਉਹਦੇ ਉੱਤੇ ਮੰਜਾ ਡਾਹ ਕੇ ਚੌਂਕੀਦਾਰ ਬਹਿ ਜਾਂਦਾ ਸੀ। ਰਾਤ ਦੇ 10 ਵਜੇ ਤੋਂ ਬਾਅਦ ਜਿਹਦਾ ਪ੍ਰਾਹੁਣਾ ਹੋਣਾ ਨਾ ਕੋਈ, ਹਾਂਜੀ। ਉਹਨੇ ਜਿੰਦਰਾ ਮਾਰ ਕੇ ਉੱਤੇ ਹੁੱਕਾ ਪੀਂਦੇ ਹੋਣਾ। ਨੇ ਅੱਛਾ। ਬੂਹਾ ਖੜਕਾਉਣਾ ਜੀ, ਮੈਂ ਅੰਦਰ ਲੰਘਣਾ। ਉਹਨੇ ਕਹਿਣਾ ਠਹਿਰ ਜਾ। ਇਹਦਾ ਮਤਲਬ ਬੜਾ ਸੇਫ ਪਿੰਡ ਸੀ? ਹਾਂਜੀ, ਬੜਾ ਸੇਫ ਪਿੰਡ। ਕੋਈ ਬਾਹਰ ਦਾ ਬੰਦਾ ਉਂਝ ਅੰਦਰ ਨਹੀਂ ਸੀ ਆ ਸਕਦਾ? ਨਾ ਜੀ, ਮੈਂ ਤੁਹਾਨੂੰ ਦੱਸਦਾ, ਜਿਹੜੀ ਕਹਾਣੀ ਸੁਣੀ ਜਾਓ ਹਾਂਜੀ। ਹਕੀਕਤ ਦੀ ਇੰਜ ਹੈ, ਇਹਦੇ ਵਿੱਚ ਬਾਲ ਭਰ ਦਾ ਫਰਕ ਨਹੀਂ। ਅੱਛਾ। ਉਹਨੇ ਖਲੋਣਾ, ਉਹਨੇ ਉਹਦੇ ਘਰ ਜਾਣਾ, ਜਿਹਨੇ ਉਹਨੂੰ ਦੱਸਣਾ ਮੈਂ ਫਲਾਣੇ ਘਰ ਦਾ ਪ੍ਰਾਹੁਣਾ, ਮੈਨੂੰ ਕਿਸੇ ਵਜ੍ਹਾ ਤੋਂ ਹਨੇਰਾ ਹੋ ਗਿਆ। ਸਹੀ ਹੋ ਗਿਆ। ਉਹਨੇ ਉਹਨੂੰ ਸੱਦ ਕੇ ਲਿਆਉਣਾ ਹੈ, ਵੀ ਆ ਪ੍ਰਾਹੁਣਾ ਤੇਰਾ ਹੈ। ਉਹਨੇ ਜਿਹੜੇ ਤਸਦੀਕ ਕਰਨੀ ਕਿ ਮੇਰਾ ਹੈ, ਉਹਨੇ ਜਿੰਦਰਾ ਖੋਲ ਦੇਣਾ ਦੰਦਾਂ ਦਾ। ਸਹੀ ਹੋ ਗਿਆ। ਉਹਨੇ ਫਿਰ ਜਿੰਦਰਾ ਮਾਰ ਕੇ ਆਪਣਾ ਉੱਤੇ ਬਹਿ ਜਾਣਾ। ਅੱਛਾ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦ ਜੀ ਮੈਨੂੰ ਤੇ ਤਕਰੀਬਨ ਇੱਕ ਦਾ ਹੀ ਪਤਾ ਵੀ ਇੱਕ ਹੀ ਸੀ। ਅੱਛਾ, ਪੱਕੀ ਮਸਜਿਦ ਸੀ? ਮਸਜਿਦ ਪੱਕੀ, ਬਿਹਤਰੀਨ ਮਸਜਿਦ। ਅੱਛਾ। ਉਹੋ ਜੀ ਮਸਜਿਦ ਇੱਥੇ ਮੈਂ ਤਾਂ ਘੱਟ ਵੇਖੀ ਆ, ਉਂਝ ਭਲੀ ਸੋ ਭਲੀ ਹੋਣਗੀਆਂ। ਗੁੰਬਦਾਂ ਵਾਲੀ ਸੀ? ਹਾਂਜੀ, ਗੁੰਮਦ ਵਾਲੀ। ਸਹੀ ਹੋ ਗਿਆ। ਹਾਂ, ਮਨਾਰ ਸੀ, ਬੜੀ ਸ਼ਾਨਦਾਰ, ਬਹੁਤ ਹੀ ਸ਼ਾਨਦਾਰ ਬਣੀ ਸੀ। ਉਹ ਕੋਈ ਬੰਦਾ ਉਹਨਾਂ ਵਕਤਾਂ ਜੋ ਬਾਹਰੋਂ ਆਇਆ ਸੀ, ਉਹਨੇ ਉਹ ਬਣਾਈ ਸੀ। ਅੱਛਾ। ਹਾਂਜੀ। ਸਹੀ ਹੋ ਗਿਆ। ਪਿੰਡ ਦੇ ਬੰਦੇ ਜ਼ਿਆਦਾ ਜ਼ਿਮੀਂਦਾਰੀ ਕਰਦੇ ਸੀ ਕਿ ਨੌਕਰੀਆਂ ਵੀ ਕਰਦੇ ਸੀ ਉਸ ਵੇਲੇ? ਨੌਕਰ ਜ਼ਿਆਦਾ ਸੀ ਜੀ। ਪਠਾਨ ਬਰਾਦਰੀ ਨੌਕਰੀਆਂ ਕਰਦੀ ਸੀ। ਪਠਾਨ ਬਰਾਦਰੀ ਮਾਲਕ ਸੀ ਉੱਥੇ ਜ਼ਿਆਦਾ। ਅੱਛਾ। ਫਿਰ ਜ਼ਮੀਨਾਂ ਵਾਹਵਾ ਸਨ ਇਹਨਾਂ ਦੀਆਂ? ਜ਼ਮੀਨਾਂ ਬੜੀਆਂ ਸੀ ਜੀ। ਅੱਛਾ। ਉੱਥੋਂ ਦਾ ਜਰਨੈਲ ਹੋਇਆ ਜੀ ਇਹ ਬਾਬਾ ਮੁਹੰਮਦ ਖਾਨ। ਅੱਛਾ। ਤਕਰੀਬਨ 600 ਸਾਲ ਹੋ ਗਿਆ ਇਹਨਾਂ ਨੂੰ। ਅੱਛਾ। ਉਹਨੂੰ ਇਹ ਇਨਾਮ ਵਿੱਚ ਮਿਲਿਆ ਸੀ ਵੀ ਤੂੰ ਜਿੱਥੋਂ ਤੱਕ ਅੰਗਰੇਜ਼ ਦਾ ਦੌਰ ਨਹੀਂ ਸੀ, 74 ਦਾ ਦੌਰ ਲਾ ਲਓ ਉਦੋਂ। ਹਾਂਜੀ। ਉਹਨਾਂ ਦਾ ਘੋੜੀ ਭਜਾ ਲਾ ਵੀ ਇਹਨੇ ਕੋਈ ਬਾਦਸ਼ਾਹ ਨੂੰ ਬਚਾਇਆ ਕਿਸੇ ਨੂੰ ਉਸ ਵਕਤ ਦੇ। ਅੱਛਾ। ਇਹ ਜਰਨੈਲ ਸੀ। ਇਹਨੂੰ ਫਿਰ ਇਨਾਮ ਵਿੱਚ ਦਿੱਤੀ ਕਿ 9 ਕੋਹ ਪੈੜੀ, ਮਸਲਨ 13-13.5 ਮੀਲ ਤੱਕ ਸਹੀ ਘੋੜੀ ਭਜਾਈ ਇਹਨੇ। 85 ਮਰਬੇ? ਹਾਂਜੀ, ਜਾਤੀ। ਇਹ ਫਿਰ ਪਠਾਨ ਬਾਦਸ਼ਾਹ ਬੰਦੇ ਹੁੰਦੇ ਆ। ਹਾਂਜੀ। ਇਹਨਾਂ ਸ਼ਰਾਬਾਂ ਪੀਣੀਆਂ, ਜੋ ਮਰਜ਼ੀ ਕਰਨਾ, ਇਹਨਾਂ ਫਿਰ ਵੇਚੀ ਗਏ। ਅੱਛਾ, ਵਾਹੀ ਨਹੀਂ ਸੀ ਕਰਦੇ? ਵਾਹੀ ਨਹੀਂ ਸੀ ਕਰਦੇ, ਬਸ ਮਜ਼ਾਰੇ ਬਾਏ ਸੀ। ਆਪ ਐ ਸ਼ਸ਼ਤ ਕਰਨੀ ਇਹਨਾਂ। ਸਹੀ। ਉਹ ਵੇਚ ਕੇ ਹੁਣ ਦੇ ਇਹਨਾਂ ਦੀਆਂ ਜ਼ਮੀਨਾਂ ਕੋ ਗਹਿਣੇ ਵਾਲੀਆਂ, ਕੋ ਜਿਹੜੀਆਂ ਆਈਆਂ ਆ ਗਈਆਂ। ਹਾਂਜੀ। ਤੇ ਚਲੋ ਇਹਨਾਂ ਦਾ ਫੇਰ ਕੰਮ ਤੁਰ ਪਿਆ। ਸਹੀ ਹੋ ਗਿਆ। ਉਧਰ ਕੰਮ ਜ਼ਮੀਨਾਂ ਮੁਕਾ ਬੈਠੇ ਸੀ ਸਾਹਿਬ। ਅੱਛਾ। ਤੇ ਮਾਲਕੋਂ ਜੋ ਵੱਡੇ ਪਠਾਨ ਹੀ ਸੀ ਸਾਡੇ। ਅੱਛਾ ਬਜ਼ੁਰਗੋ, ਜਿਹੜੇ ਉੱਥੇ ਹਿੰਦੂ ਜਾਂ ਖੱਤਰੀ ਰਹਿੰਦੇ ਸੀ, ਉਹਨਾਂ ਦੇ ਨਾਂ ਚੇਤਾ ਨੇ? ਉਹਨਾਂ ਦਾ ਜੀ ਦੋ ਦਾ ਨਾਮ ਮੈਨੂੰ ਇਹਨਾਂ ਯਾਦ ਦਾ ਆ। ਚੇਤਾ ਉਹ ਦੱਸ ਦਿਓ। ਇੱਕ ਦੁਰਗਾਦਾਸ ਸੀ, ਹਾਂਜੀ। ਇੱਕ ਗੁੰਦਾ ਸੀ। ਅੱਛਾ। ਗੁੰਦਾ ਖੱਤਰੀ। ਇਹ ਦੁਕਾਨਾਂ ਸੀ ਇਹਨਾਂ ਦੀਆਂ ਕਿ ਇਹਨਾਂ ਦੀਆਂ ਦੁਕਾਨਾਂ ਸੀ, ਮਠਿਆਈ ਦੀਆਂ ਦੁਕਾਨਾਂ। ਅੱਛਾ, ਮਠਿਆਈ ਦੀਆਂ ਦੁਕਾਨਾਂ ਸੀ। ਹਾਂਜੀ। ਤੇ ਜਿਹੜੇ ਸਿੱਖ ਰਹਿੰਦਾ ਸੀ ਉੱਥੇ, ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ ਸਾਧੂ ਸਿਉਂ। ਸਾਧੂ ਸਿਉਂ? ਸਾਧੂ ਸਿਉਂ। ਉਹ ਬੁੱਢਾ ਹੋਇਆ ਇਹ ਤਕਰੀਬਨ 100 ਸਾਲ ਦਾ ਹੋਣਾ। ਅੱਛਾ। ਪਜਾਮਾ ਪੀੜਾ ਜਿਹਾ ਪਾਉਂਦਾ ਸੀ। ਅੱਛਾ। ਸਫੈਦ ਹੀ ਕੱਪੜਾ ਸੀ ਪਾਉਂਦਾ। ਪੱਗ ਵੀ ਸਫੈਦ ਹੀ ਬਣਦਾ ਸੀ, ਰੰਗਦਾਰ ਨਹੀਂ ਬਣਦਾ। ਹਾਲੇ ਪਠਾਨ ਜਿਹੜੇ ਸਿੱਖ ਔਰ ਰੰਗਦਾਰ ਬਣਦੇ ਮਾਂ। ਅੱਛਾ। ਸਫੈਦ ਹੀ ਬਣਦਾ, ਮੈਂ ਵੇਖਿਆ ਹੈ। ਮੈਨੂੰ ਇੱਧਰ ਆ ਕੇ ਪਤਾ ਲੱਗਾ ਵੀ ਇਹ ਸਿੱਖ ਆ, ਉੱਧਰ ਇਹ ਨਹੀਂ ਪਤਾ ਵੀ ਇਹ ਸਿੱਖ ਆ। ਅੱਛਾ। ਇੱਧਰ ਆ ਕੇ ਰਹਿਣ ਸਹਿਣ ਕਿੱਦਾਂ ਦਾ ਸੀ ਉਹਨਾਂ ਲੋਕਾਂ ਨਾਲ? ਉਹਨਾਂ ਨਾਲ ਸਾਨੂੰ ਕੋਈ ਤਕਲੀਫ ਨਾ ਉਹਨਾਂ ਦੀ ਸੀ ਨਾ ਸਾਡੀ ਸੀ। ਹਾਂਜੀ। ਸਾਡੀ ਤਕਲੀਫ ਹੈ ਸੀ ਸਿਰਫ ਪਠਾਨਾਂ ਦੀ। ਉਹ ਕਿਉਂ? ਉਹ ਉਹਨਾਂ ਨੂੰ ਸੀ, ਸਿੱਖਾਂ ਨੂੰ ਖਤਰੀਆਂ ਨੂੰ। ਸਾਨੂੰ ਨਹੀਂ, ਮੁਸਲਮਾਨਾਂ ਨੂੰ ਨਹੀਂ। ਅੱਛਾ। ਉਹਨਾਂ ਨੂੰ ਤਕਲੀਫ ਸੀ ਇਹ। ਸਾਡੇ ਪਿੰਡ ਜੀ ਇਹਨਾਂ ਨਾਲ ਇਹ ਸੀ ਹਾਂਜੀ ਵੀ ਪਠਾਨ ਤਾਕਤਵਰ ਸੀ। ਹਾਂਜੀ। ਮਾਲਕ ਵੀ ਸੀ। ਅੱਛਾ। ਪਿੰਡ 'ਚ ਸਲੂਕ ਅੱਛਾ ਸੀ ਇਹਨਾਂ ਦਾ। ਹਾਂਜੀ। ਆਪਣੇ ਭਰਾਵਾਂ ਮੁਸਲਮਾਨਾਂ ਨਾਲ। ਅੱਛਾ। ਦੂਸਰਿਆਂ ਨਾਲ ਸਲੂਕ ਇੱਥੋਂ ਘੱਟ ਸੀ ਕਿ ਸਿੱਖ ਸ਼ਰਾਬੀ ਹੁੰਦੇ ਆ। ਹਾਂਜੀ। ਉਹ ਬਾਹਰੋਂ ਆਉਂਦੇ ਹੁੰਦੇ ਨਾਲ ਦਿਆਂ ਪਿੰਡਾਂ ਤੋਂ। ਅੱਛਾ। ਸਾਡੇ ਪਿੰਡ 'ਚ ਠੇਕਾ ਸੀ ਉਦੋਂ ਫੀਮ ਦਾ। ਅੱਛਾ। ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ, ਫੀਮ ਦਾ ਠੇਕਾ, ਸਬਜ਼ ਮੰਡੀ,
ਸਰਾਫਾਂ ਦਾ ਬਾਜ਼ਾਰ, ਪਿੰਡ ਦੇ ਵਿੱਚ ਸੀ। ਪਿੰਡ ਦੇ ਵਿੱਚ ਸਰਾਫਾਂ ਦਾ ਬਾਜ਼ਾਰ, ਕੱਪੜੇ ਦਾ ਬਾਜ਼ਾਰ, ਸੂਤਰ ਦਾ ਬਾਜ਼ਾਰ, ਜੁੱਤੀਆਂ ਦਾ ਬਾਜ਼ਾਰ, ਅੱਛਾ, ਇਹ ਸਭ ਕੁਝ ਸਾਡੇ ਪਿੰਡ 'ਚ ਸੀ। ਇਹਦਾ ਮਤਲਬ ਚੰਗਾ ਕਸਬਾ ਹਾਂਜੀ ਸੀ। ਹਾਂਜੀ, ਨਾਲ ਦੇ ਪਿੰਡ ਉੱਥੋਂ ਸੌਦਾ ਲੈਣ ਆਉਂਦੇ ਹੁੰਦੇ ਸੀ। ਸਹੀ। ਇਹ ਜਿਹੜੇ ਸਿੱਖ ਆਉਂਦੇ ਸੀ ਨਾ, ਇਹਨਾਂ ਸ਼ਰਾਬਾਂ ਪੀਣੀਆਂ, ਹਾਂਜੀ ਪੀ ਕੇ ਤੇ ਜੋ ਹਾਲਤ ਹੁੰਦੀ ਸ਼ਰਾਬੀ ਦੀ, ਹਾਂਜੀ ਉਹ ਨਾਰੇ ਨੂਰੇ ਇਹਨਾਂ ਮਾਰਨੇ, ਹੰਗਰੇ ਹੁੰਗਰੇ, ਹਾਂਜੀ। ਉਹ ਵੇ ਪਠਾਣਾ ਨੇ ਫੜ ਕੇ ਕੁੱਟਣਾ, ਕਿਉਂਕਿ ਤਾਕਤਵਰ ਹੁੰਦੇ ਸੀ ਇਹ। ਅੱਛਾ ਇਹਨਾਂ ਦੀ ਮਸ਼ਹੂਰੀ ਸੀ ਨਾਲ ਦੇ ਪਿੰਡਾਂ 'ਚ। ਇਹ ਸਿੱਖਾਂ ਨੂੰ ਸਾਰਿਆਂ ਨੂੰ ਕੁੱਟਦੇ ਆ ਕੱਢਦੇ ਹੁੰਦੇ। ਅੱਛਾ, ਘੋੜੀ ਦੇ ਉੱਤੇ ਬੰਦਾ ਬਹਿ ਕੇ ਸਾਡੇ ਪਿੰਡ 'ਚੋਂ ਨਹੀਂ ਲੰਘ ਸਕਦਾ ਨਹੀਂ ਸੀ ਲੰਘਦਾ। ਨਾ। ਜਦੋਂ ਹੱਦ ਆ ਜਾਣੀ ਆ, ਉਹਨੇ ਘੋੜੀ ਤੋਂ ਉਤਰ ਆਉਣਾ, ਭਾਵੇਂ ਕੋਈ ਜੈਲਦਾਰ ਹੋਵੇ। ਅੱਛਾ। ਅੱਗੋਂ ਘੋੜੀ ਫੜ ਕੇ ਤੇ ਪਿੰਡ ਲਗਾ ਕੇ ਫੇਰ ਬਹਿਣਾ। ਸਹੀ। ਇਹਦਾ ਇੰਨੀ ਮਤਲਬ ਸਖਤੀ। ਕਾਨੂੰਨ ਬਣਾਏ ਸੀ ਤੁਸੀਂ। ਕਾਨੂੰਨ ਬਣਾਏ ਸੀ। ਸਹੀ ਹੋ ਉਹ ਫਿਰ ਇਹਨਾਂ ਦੇ ਬੈਰ ਤੇ ਪਠਾਣਾ ਦੇ ਪਏ ਸੀ ਨਾ ਉਹ ਸਿੱਖ, ਗਿਆ। ਹਾਂਜੀ, ਉਹਨਾਂ ਆਖਿਆ ਵੀ ਹੋਰ ਬੰਦੇ ਭਾਵੇਂ ਵੱਜ ਜਾਣ, ਕੋਟ ਦਾ ਪਠਾਨ ਇੱਕ ਨਹੀਂ ਵੱਜਣਾ। ਇਹ ਵੀ ਤੁਹਾਡੇ ਕੋਲ ਹੁਣ ਅਸੀਂ ਪੁੱਛਦੇ ਆ, ਥੋੜਾ ਜਿਹਾ ਹੋਰ ਪੁੱਛ ਲਈਏ। ਸਕੂਲ ਹੈ ਸੀ ਪਿੰਡ ਦੇ ਵਿੱਚ? ਹਾਂਜੀ, ਸਕੂਲ ਹੈ ਜੀ। ਕਿੰਨਵੀਂ ਤੱਕ ਸਕੂਲ ਸੀ? 5ਵੀਂ ਦਾ ਸੀ ਮੇਰਾ ਘਰ। ਅੱਛਾ, 5ਵੀਂ ਤੱਕ। ਪਤਾ ਕਿਹੜੀ ਸਾਈਡ ਤੇ ਸੀ? ਇਹ ਨਹੀਂ ਪਤਾ, ਅੱਛਾ, ਇਹ ਨਹੀਂ ਪਤਾ। ਇਹ ਨਹੀਂ ਆਪਣੇ ਘਰ ਦਾ ਦੱਸੋ, ਪੱਕੇ ਸਨ ਕਿ ਕੱਚੇ ਸਨ? ਕੱਚੇ ਸੀ ਪਿੰਡ ਬਿਲਕੁਲ। ਦੇ ਵਿੱਚ ਪੱਕੇ ਮਕਾਨ ਕਿਹਦੇ ਸਨ? ਖੱਤਰੀਆਂ ਦੇ, ਖਤਰੀਆਂ ਦੇ। ਖੱਤਰੀਆਂ, ਅੱਛਾ, ਪੱਕੇ ਸਨ। ਖੱਤਰੀਆਂ ਦੇ ਪੱਕੇ ਸੀ, ਖੋਜਾਂ ਦੇ ਪੱਕੇ ਐ ਸੀ ਵਿੱਚ ਚੰਦ ਮਕਾਨ। ਪਠਾਣਾ ਦੇ ਵੀ ਕੋਈ ਮੱਥੇ ਪੱਕੇ ਸੀ, ਅੱਛਾ। ਬਹੁਤੇ ਕੱਚੇ ਹੀ ਸੀ। ਤੇ ਡੇਰੇ ਸ਼ੇਰੇ ਇਹਨਾਂ ਦੇ ਪਿੰਡ ਦੇ ਵਿੱਚ ਹੀ ਸੀ ਹਵੇਲੀਆਂ ਕਿ ਡੇਰਿਆਂ ਉੱਤੇ ਮੱਝਾਂ ਰੱਖੀਆਂ? ਨਹੀਂ ਨਹੀਂ, ਪਿੰਡ ਦੇ ਵਿੱਚ ਹੀ ਹਵੇਲੀਆਂ ਹੈ ਸੀ, ਹਵੇਲੀਆਂ। ਅੱਛਾ ਇਹਨਾਂ ਦੀ ਹਵੇਲੀ ਵੀ ਹੈ, ਸ਼ਜਾਦ ਖਾਨ ਦੀ ਵੀ। ਅੱਛਾ ਨੰਬਰਦਾਰ ਦੀ ਹਵੇਲੀ ਹੈ, ਨੰਬਰਦਾਰ ਦਾ ਹੀ ਖਾਨਦਾਨ ਜੁੜਿਆ ਹੋਇਆ। ਅੱਛਾ, ਲੰਬੜਦਾਰ ਦਾ ਖਾਨਦਾਨ। ਖਾਨਦਾਨ ਹੋ ਗਿਆ। ਸਹੀ ਹੈ। ਕੀ ਨਾਂ ਸੀ ਤੁਹਾਡੇ ਦਾਦਾ ਜੀ ਦਾ? ਮੇਰੇ ਦਾਦਾ ਜੀ ਦਾ ਨਾਮ ਬੱਗੇ ਖਾਨ ਸੀ। ਅੱਛਾ, ਬੱਗੇ ਖਾਨ। ਲਾਲ ਖਾਨ ਤੇ ਬੱਗੇ ਖਾਨ ਦੋਨੋਂ ਭਾਈ ਸੀ। ਅੱਛਾ, ਦੋਨੋਂ ਦੋਨੇ ਭਾਈ ਸੀ ਸਹੀ ਹੋ ਗਿਆ। ਇਹਨਾਂ ਕੋਲ ਲੰਬੜਦਾਰੀ ਸੀ। ਇਹਨਾਂ ਕੋਲ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਥੋੜਾ ਜਿਹਾ ਇਹ ਦੱਸੋ ਕਿ ਪਿੰਡ ਦੇ ਵਿੱਚ ਮੇਲਾ ਸ਼ੇਰਾ ਲੱਗਦਾ ਸੀ? ਹਾਂਜੀ, ਮੇਲਾ ਬੜਾ ਜ਼ਬਰਦਸਤ ਲੱਗਦਾ। ਕਿਹੜੀ ਸਾਈਡ ਤੇ ਸੀ? ਦਰਬਾਰ ਕੋਈ ਕੀ ਨਾਂ ਸੀ? ਦਰਬਾਰ ਮੈਂ ਦੱਸਦਾ ਜੀ। ਦਰਬਾਰ ਜਿਵੇਂ ਇੱਥੇ ਬੈਠੇ ਆ ਨਾ, ਪਹਾੜ ਬਾਈ, ਇਹ ਦੱਖਣ ਬਾਈ ਆ, ਇਹ ਪਹਾੜ ਬਾਈ ਆ। ਹਾਂਜੀ। ਇੱਧਰ ਲੱਗਦਾ ਸੀ ਦੱਖਣ ਬਾਈ ਵਾਲਾ। ਕਿਦੋਂ ਮੇਲਾ। ਲੱਗਦਾ ਹੁੰਦਾ ਸੀ ਮੇਲਾ? ਉਹ ਲੱਗਦਾ ਸੀ 13 ਭਾਦੋਂ ਦੀ। ਅੱਛਾ, 13 ਭਾਦੋ ਦੀ। 13 ਭਾਦੋਂ। ਕੀ ਨਾਂ ਸੀ ਬਜ਼ੁਰਗਾਂ ਦਾ? ਕਿਹੜੇ ਨਾਂ ਦੇ ਦਰਬਾਰ? ਮੁਹੰਮਦ ਖਾਨ ਦੇ ਨਾਂ ਤੇ ਅੱਛਾ, ਲੱਗਦਾ। ਮੁਹੰਮਦ ਖਾਨ ਦੇ ਨਾਮ। ਮੁਹੰਮਦ ਖਾਨ ਦੇ। ਬਾਬਾ ਮੇਲਾ ਕਬੱਡੀ ਸ਼ਬੱਡੀ? ਬੜਾ ਮੇਲਾ ਜ਼ਬਰਦਸਤ ਹੁੰਦਾ ਸੀ। ਸਹੀ ਹੋ ਗਿਆ। ਮੇਲਾ ਵੇਖਿਆ ਜੀ। ਅੱਛਾ। ਉੱਥੇ 2 ਮੇਲੇ ਲੱਗਦੇ ਸੀ, ਇੱਕ ਪਰਾਂ ਲੱਗਦਾ ਸੀ। ਹਾਂਜੀ। ਉਹਦਾ ਤੇ ਮੈਂ ਪੱਕਾ ਨਹੀਂ ਕਹਿ ਸਕਦਾ ਵੀ ਕਿਹੜੀ ਤਰੀਕ ਤੇ ਲੱਗਦਾ ਸੀ। ਅੱਛਾ ਉਹ ਨਾਈਆਂ ਸਿੰਘ ਦਾ ਰਪਾਲਾਂ ਦਾ ਮੇਲਾ ਉਹਨੂੰ ਕਹਿੰਦੇ ਸੀ, ਨਾਈਆਂ ਸਿੰਘ ਰਪਾਲਾ। ਅੱਛਾ। ਉੱਥੇ ਕਿਸੇ ਨਾਈ ਨੇ ਜਾਮਤ ਕੀਤੀ ਸੀ ਕਿਸੇ ਦੀ, ਹਾਂਜੀ। ਜਿਹਦੀ ਵੀ ਕੀਤੀ, ਉੱਥੋਂ ਬਣ ਗਈ ਗੱਲ, ਬਾਬੇ ਹੋਣੀ ਜੀ ਇੱਥੇ ਨੱਪੇ ਗਏ। ਅੱਛਾ। ਉਹ ਬੜਾ ਜ਼ਬਰਦਸਤ ਮੇਲਾ ਲੱਗਦਾ ਸੀ, ਬਹੁਤ ਹੀ ਜ਼ਬਰਦਸਤ। ਸਹੀ ਹੋ ਗਿਆ। ਹਾਂ, ਤੇ ਇਹ ਵੀ ਮੇਲਾ ਲੱਗਦਾ, ਇਹ ਵੀ ਬੜਾ ਜ਼ਬਰਦਸਤ ਮੇਲਾ ਸੀ ਮੁਹੰਮਦ ਖਾਨ ਦਾ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਿਹੜੇ ਨਾਲ ਪਿੰਡ ਸੀ, ਹਾਂਜੀ। ਇਹਨਾਂ ਵਿੱਚ ਸਿੱਖਾਂ ਦਾ ਕਿਹੜਾ ਪਿੰਡ ਸੀ? ਕੋਈ ਨਾਂ ਚੇਤਾ? ਸਿੱਖਾਂ ਦਾ ਜੀ ਸਭ ਪਿੰਡ ਨਾਲੋਂ ਵੱਡਾ ਪਿੰਡ ਸੁੜਾ ਸੁਰਾ? ਦੇ ਪੱਟੀ। ਇਹ ਸਿੱਖਾਂ ਦੇ ਪਿੰਡ ਸਨ। ਇਹ ਸਿੱਖਾਂ ਦਾ ਪਿੰਡ। ਸਹੀ ਹੋ ਗਿਆ। ਹਾਂਜੀ ਹੁਣ ਇਹ ਦੱਸੋ, ਜਦੋਂ ਜਾੜਿਆਂ ਦੀ ਆਵਾਜ਼ ਚੱਲੀ, ਹਾਂਜੀ। ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ? ਕਿੱਦਾਂ ਤੁਸੀਂ ਉੱਠੇ ਉਹਦੀ ਆਪਣੇ ਵਜ੍ਹਾ ਪਿੰਡ? ਜੀ ਸਾਡੇ ਪਿੰਡ ਨੂੰ ਸਲਾਹ ਮਿਲੀ ਕਿ ਤੁਸੀਂ ਚਲੇ ਜਾਓ, ਹੂੰ। ਇਹ ਜਾਣਾ ਹੀ ਪੈਣਾ ਹੈ। ਅੱਛਾ। ਇਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਹਾਂਜੀ। ਮੱਤ ਵੱਜ ਗਈ। ਇਹਨਾਂ ਆਖਿਆ ਜੀ ਅਸਾਂ ਜਾਣਾ ਨਹੀਂ, ਅਸੀਂ ਇੱਥੇ ਪੈਣੀ ਚ, ਅੱਛਾ, ਇੱਥੇ ਬਹਿਣਾ? ਅਸੀਂ ਇੱਥੇ ਰਹਿਣਾ। ਅੱਛਾ। ਖੈਰ ਜਦੋਂ ਤੰਗ ਕੀਤਾ ਫਿਰ ਰਹਿ ਤਾਂ ਕੋਈ ਸਕਦਾ ਨਹੀਂ ਸੀ, ਵੀ ਜਾਣਾ ਹੀ ਪੈਣਾ ਜੀ। ਸਾਡੇ ਨਾਲ ਉਹਨਾਂ ਨੇ ਮਿੰਟਰੀ ਜਿਹੜੀ ਨਾ ਹਿੰਦਕੀ, ਹਿੰਦੂ ਮਿੰਟਰੀ ਦਿੱਤੀ। ਉਹਨਾਂ ਆ ਕੇ ਪਿਆਰ ਪੋਚਾ ਕੀਤਾ, ਤੁਹਾਨੂੰ ਕਿ ਉੱਠੋ। ਉੱਠੋ। ਜਿਹੜੇ ਸਾਡੇ ਸਿਆਣੇ ਸੀ ਹਾਂਜੀ। ਉਸ ਵੇਲੇ ਮੋਹਤਬਰ, ਉਹਨਾਂ ਨੂੰ ਕਿ ਤੁਹਾਨੂੰ ਉੱਠਣਾ ਹੀ ਪੈਣਾ, ਉੱਠੋ ਜੀ। ਜਦੋਂ ਨਹੀਂ ਸੀ ਉੱਠਦੇ ਉਦੋਂ ਆਲੇ ਦੁਆਲੇ ਦੇ ਪਿੰਡ ਹਮਲਾ ਕਰਦੇ ਸੀ? ਆਪ ਮੈਂ ਦੱਸਦਾ ਜੀ, ਕਰਦੇ ਸੀ, ਸਾਰੀ ਕਹਾਣੀ ਦੱਸੋ। ਕਰਦੇ। ਉਹ ਹਮਲਾ ਕਰਦੇ ਸੀ ਜਦੋਂ ਸਾਡੀ ਹੱਦ 'ਚ ਆਉਂਦੇ ਸੀ ਨਾ, ਹਾਂਜੀ। ਉਹ ਤਕਰੀਬਨ ਅੰਨੇ ਹੋ ਜਾਂਦੇ ਸੀ। ਜੋ ਅਸੀਂ ਸੁਣੀ ਗੱਲ ਕਰਦੇ ਹਾਂ, ਇਹ ਅੱਛਾ। ਪਿੰਡ ਦੀ ਹੱਦ 'ਚ ਅੰਨੇ ਹੋ ਜਾਂਦੇ ਸੀ। ਪਿੰਡ 'ਚ ਨਹੀਂ ਸੀ ਆਉਂਦੇ, ਫਿਰ ਪਿੰਡ 'ਚੋਂ ਦੁਨੀਆ ਉੱਠ ਖਲੋਂਦੀ ਸੀ। ਸਾਡੇ ਪਿੰਡ 'ਚ ਨੁਕਸਾਨ ਪਿੰਡ 'ਚ ਨਹੀਂ ਹੋਇਆ, ਅੱਛਾ। ਨਾਲ ਦੇ ਪਿੰਡਾਂ ਨੇ ਸੁਣ ਕੇ ਨਾ, ਸਾਡੇ ਪਿੰਡ 'ਚ 9 ਪਿੰਡ ਇਕੱਠੇ ਹੋ ਗਏ। ਅੱਛਾ, ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਦੇ ਵਿੱਚ। ਕਿਉਂ ਕਿ ਪਠਾਣਾ ਦੀ ਮਸ਼ਹੂਰੀ ਸੀ ਹੂੰ। ਵੀ ਇਹਨਾਂ ਕੋਲ ਅਸਲਾ ਹੈ, ਹੋਰ ਉਸੇ ਅਸਲਾ ਉਦੋਂ ਹੁੰਦਾ ਹੀ ਨਹੀਂ ਸੀ ਉਹਨਾਂ ਵਕਤਾਂ 'ਚ। ਸਹੀ। ਤੇ ਹੈ ਵੀ ਸੀ ਅਸਲਾ, ਇਹਨਾਂ ਕੋਲ ਸ਼ਿਕਾਰ ਸ਼ਕੂਰ ਖੇਡਦੇ ਸੀ, ਬੰਦੂਕਾਂ ਤਗੜੇ ਸਨ। ਮਾਲਕ ਸੀ। ਉਹ 9 ਪਿੰਡ ਇਕੱਠੇ ਹੋ ਗਏ ਇਸ ਆਸਰੇ ਵੀ ਇਹਨਾਂ ਕੋਲ ਅਸਲਾ ਹੈ, ਜੇ ਸਾਨੂੰ ਜਾਣਾ ਪਊਗਾ ਤਾਂ ਬਚਾਂਗੇ। ਢੋ ਨਾ, ਉਹ ਢੋ ਨਾ ਮਰੇ, ਪਠਾਣਾ ਦੀ ਵਜ੍ਹਾ ਤੋਂ ਉਹ ਮਰੇ ਵਿਚਾਰੇ। ਅੱਛਾ, ਉਹ ਤੁਹਾਡੇ ਪਿੰਡ ਇਕੱਠੇ ਹੋ ਗਏ? ਸਾਡੇ ਪਿੰਡ ਇਕੱਠੇ ਹੋ ਗਏ। 9 ਪਿੰਡ ਜਿਹੜੇ ਇਕੱਠੇ ਹੋ ਗਏ ਤੇ ਨਾ ਹੁਣ ਉੱਠਣਾ ਪੈਣਾ ਵੀ ਚੱਲੀਏ।
ਅੱਛਾ ਫੇਰ ਆ ਜਾਗੇ। ਇਹ ਆਰਜੀ ਜੀ ਬਣ ਰਿਹਾ। ਹਾਂਜੀ ਇਹ ਉੱਠਦੇ ਕਿਉਂ ਨਹੀਂ ਸੀ? ਪੜ੍ਹੇ ਲਿਖੇ ਹੋ ਗਏ, ਸਮਝਦਾਰ ਕਿਉਂ ਸੀ? ਸਾਡੇ ਜ਼ਿਲ੍ਹੇ 4-5 ਜਿਹੜੇ ਆ ਨਾ, ਇਹ ਆਏ ਸੀ ਪਾਕਿਸਤਾਨ ਦੇ ਵਿੱਚ, ਹਾਂਜੀ ਜਿਹੜੇ ਕਿ ਬਾਅਦ ਵਿੱਚ ਵੈਸਰਾ ਹਿੰਦ ਨੇ ਤੋੜ ਕੇ ਜ਼ਿਲ੍ਹਾ ਬੇਈਮਾਨੀ ਕਰਕੇ ਆ ਜਿਹੜਾ ਸਾਨੂੰ ਅੱਜ ਤੱਕ ਮਾਜਾ ਭੁਗਤਣ ਹੈ। ਇਸ ਤਰ੍ਹਾਂ ਹੀ ਇਹ ਪੜ੍ਹੇ ਲਿਖੇ ਬੰਦੇ ਕਹਿੰਦੇ ਸੀ ਵੀ ਇਹ ਜ਼ਿਲ੍ਹੇ ਸਾਡੇ, ਅਸੀਂ ਤਾਂ ਪਾਕਿਸਤਾਨ 'ਚ, ਅਸੀਂ ਕਿਉਂ ਉੱਠੀਏ? ਜਲੰਧਰ ਤੁਹਾਡੇ ਨੇੜੇ ਹੀ ਸੀ? ਹਾਂ, ਜਲੰਧਰ ਲੱਗੇ ਸੀ। ਇਹ 5-4 ਜ਼ਿਲ੍ਹੇ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹਾਂਜੀ। ਇਹ ਜਿੰਨੇ ਜ਼ਿਲ੍ਹੇ ਸੀ ਨਾ, ਇਹ ਸਾਰੇ ਪਾਕਿਸਤਾਨ 'ਚ ਸੀ। ਸਹੀ। ਉਹਨਾਂ ਨੇ ਕਿਹਾ ਵੀ ਮੈਨੂੰ ਇੱਥੇ 1 ਸਾਲ ਰਹਿਣ ਦਿਓ। ਵੈਸਰਾ ਹਿੰਦ ਨੇ, ਬਾਬਾ ਜੀ ਹੋਣੀ ਸਾਡੇ ਜਿਹੜੇ ਜਿਹਨਾਂ ਬਣਾਇਆ ਪਾਕਿਸਤਾਨ ਕਹਿ ਰਿਹਾ, ਉਹ ਨਾ ਮੰਨੇ। ਉਹਨਾਂ ਕਿਹਾ ਵੀ ਅਸੀਂ ਤੇ ਇੱਕ ਦਿਨ ਤੁਸੀਂ ਚਾਹ ਪੀਣ ਆਏ ਜੇ, ਅਸੀਂ 100 ਸਾਲ ਇੰਤਜ਼ਾਰ ਕਰਦੇ ਰਹੇ, 10 ਸਾਲ ਉੱਤੇ ਲੈ ਗਏ ਜੇ। ਅਸੀਂ ਜੇ ਹੁਣ ਦੀ ਗੱਲ ਸਹੀ ਵੀ ਸੀ, ਕੀ ਜੇ ਪਤਾ ਅਸੀਂ ਹੁਣ ਆਜ਼ਾਦ ਕਰੀਏ ਤੇ ਤੁਸੀਂ ਫੇਰ ਅਸੀਂ ਤੁਹਾਨੂੰ ਰੱਖ ਲਈਏ ਤੇ ਫੇਰ ਅਸੀਂ ਰਹਿ ਵੀ ਇਕੱਲਿਆਂ ਜਾਣਾ ਹੈ। ਇਸ ਤਰ੍ਹਾਂ ਹੀ ਕਿਉਂਕਿ ਮੁਲਕ ਦੇ 2 ਬਣ ਗਏ, ਇੰਡੀਆ ਵੱਖਰਾ ਤੇ ਪਾਕਿਸਤਾਨ ਵੱਖਰਾ। ਇਸ ਤਰ੍ਹਾਂ ਹੀ ਤੇ ਅਸੀਂ ਕੰਮ ਖਰਾਬ ਹੈ। ਉਹਨਾਂ ਕਿਹਾ ਜੀ ਅਸੀਂ ਨਹੀਂ ਰੱਖਣਾ। ਅੱਛਾ। ਉਹ ਨਹਿਰੂ ਬੜਾ ਖੱਚਰ ਸੀ ਇਹਨਾਂ ਨਾਲੋਂ ਵੀ, ਉਹ ਮਕਾਰ ਸੀ, ਰਲ ਗਿਆ। ਉਹਨੇ ਆਖਿਆ ਜੀ ਮੈਂ ਰੱਖਦਾ। ਉਹ ਰਿਹਾ ਮੁੜ ਕੇ 6 ਮਹੀਨੇ, ਉਸੇ ਸਾਲ ਨਹੀਂ ਰਿਹਾ, ਚਲੇ ਗਵਰਨਰ ਗਿਆ। ਰਿਹਾ ਸ਼ਾਇਦ ਉਹਨਾਂ ਦਾ। ਹਾਂਜੀ, ਉਹਨਾਂ ਦਾ ਗਵਰਨਰ ਬਣ ਕੇ ਰਿਹਾ। ਗਵਰਨਰ ਬਣ ਕੇ ਰਿਹਾ 6 ਮਹੀਨੇ। ਹਾਂਜੀ। ਉਹ ਇਹ 4.5 ਜ਼ਿਲ੍ਹੇ ਤੋੜ ਕੇ ਨਾ ਉਹ ਮੁੜ ਕੇ ਉਹਨਾਂ ਨੂੰ ਦੇ ਉਦੋਂ ਉਹਦੇ ਅਖਤਿਆਰ ਹੀ ਸੀ। ਉਹ ਜ਼ਿਲ੍ਹੇ ਜਿਹੜੇ ਆ ਤਾਂ ਦੇ ਗਏ ਪੜ੍ਹੇ ਲਿਖੇ ਬੰਦੇ, ਤਾਂ ਕਹਿੰਦੇ ਵੀ ਅਸੀਂ ਕਿਉਂ ਉੱਠੀਏ। ਸਹੀ ਸਹੀ। ਅਸਲ ਗੱਲ ਆ। ਫਿਰ ਜਦੋਂ ਫੌਜ ਆਈ, ਫਿਰ ਜਦੋਂ ਇੱਥੇ ਵੀ ਅਸੀਂ ਆਏ ਆ ਨਾ, ਇਹ 20 ਸਾਲਾਂ ਵਿੱਚ 20 ਸਾਲਾਂ ਤੱਕ ਇਹਨਾਂ ਬੰਦਿਆਂ ਦੀ ਮੱਤ ਵੱਜੀ ਰਹੀ। ਅਸੀਂ ਤਾਂ ਨਿਆਣੇ ਹੀ ਸਾਂ। ਅੱਛਾ। ਇਹ ਕਹਿੰਦੇ ਨੇ ਅੱਜ ਮੁੜ ਜਾਣਾ, ਕੱਲ੍ਹ ਮੁੜ ਜਾਣਾ, ਸਾਡਾ ਫੈਸਲਾ ਹੋ ਜਾਣਾ, ਅਸੀਂ ਉਹ ਆਪਣੇ ਪਿੰਡ ਚਲੇ ਜਾਣਾ। ਸਾਰਿਆਂ ਨੂੰ ਇਹੀ ਉਮੀਦ ਸੀ ਕਿ ਇਹੀ ਉਮੀਦ ਸੀ ਵੀ ਅਸੀਂ ਮੁੜ ਜਾਣਾ। ਇਹ ਫੌਜ ਜਿਹੜੀ ਸੀ ਹਿੰਦੂ ਸਾਡੇ ਨਾਲ ਸੀ। ਅੱਛਾ। ਸਾਨੂੰ ਕੋਈ ਸਾਡੇ ਪਿੰਡ ਤੋਂ ਤਕਰੀਬਨ ਪੱਕਾ ਤਾਂ ਨਹੀਂ ਮੈਨੂੰ ਖੈਰ ਇੰਨਾ ਪਤਾ, 4 ਜਾਂ 5 ਮੀਲ ਹੋਣਾ ਹੈ। ਅੱਛਾ। ਸਾਨੂੰ ਲਿਜਾ ਕੇ ਪਿੰਡੋਂ ਬਾਹਰ ਇੱਕ ਜੰਗਲ ਜਿਹਾ ਦੇ ਵਿੱਚ ਸਾਰੇ ਪਿੰਡਾਂ ਸ਼ਹਿਰਾ ਪਨਵਾ ਕਹਿੰਦੇ ਸੀ, ਜਿਹੜੇ 9 ਪਿੰਡ ਸੀ ਟੋਟਲ, ਪਿੰਡ ਸੀ। ਉਹਨਾਂ ਉੱਥੇ ਸਾਨੂੰ ਵਾਇਆ ਇਹਨਾਂ ਇੱਕ ਕੈਂਪ ਦੀ ਸ਼ਕਲ ਜਿਹੀ। ਤੁਰ ਕੇ ਗਏ ਸੀ ਕਿ ਗੱਡਿਆਂ 'ਚ? ਤੁਰ ਕੇ ਗਏ ਜੀ। ਅੱਛਾ। ਤੁਰ ਕੇ ਗਏ ਉਹਨਾਂ। ਉੱਥੇ ਰਾਤ ਰਹੀ। ਰਾਤ ਬਹਿ ਕੇ ਅਸੀਂ ਬੈਠੇ ਰਹੇ। ਉੱਥੇ ਹਰਕਤਾਂ 1-2 ਹੋਈਆਂ, ਗੋਲੀ ਵਾਲੀ ਵੀ ਚੱਲੀ। ਅੱਛਾ। ਖੈਰ ਉਦੋਂ ਰਫਲਾਂ ਕੋਲ ਸੀ ਇਹਨਾਂ ਦੇ। ਹਾਂਜੀ। ਉਹ ਭੱਜਣਾ ਸੀਗਾ। ਉਦੋਂ ਵੀ ਇਹ ਹਿੰਦੂ ਸਿੱਖਾਂ ਨਾਲ ਰਲੇ ਸੀ ਵੀ ਤੁਸੀਂ ਜੋ ਮਰਜ਼ੀ ਕਰੋਗੇ, ਕੋਈ ਨਹੀਂ ਪੁੱਛਦਾ। ਅੱਛਾ। ਲੜਕੀ ਨੂੰ ਹੱਥ ਪਾਇਆ ਇੱਕ ਨੇ, ਇਹਨਾਂ ਫਿਰ ਗੋਲੀ ਮਾਰੀ। ਅੱਛਾ। ਉਹਦੇ ਖੈਰ ਨੱਸ ਭੱਜ ਗਏ। ਉਹ ਆਖਿਆ ਕੋਈ ਨਹੀਂ ਗੱਲ, ਮਿੰਟਰੀ ਕੀ ਆਖਿਆ ਖੈਰ ਸੱਲਾ। ਉਹ ਡੋਗਰਾ ਮਿੰਟਰੀ ਉਹਨੂੰ ਕਹਿੰਦੇ ਸੀ। ਉਹ ਬੜੀ ਛੋਟੇ ਕੱਦਾਂ। ਉਹ ਖੈਰ ਉਹਨਾਂ ਆਖਿਆ ਕੋਈ ਨਹੀਂ, ਇਹਨਾਂ ਸਾਡੇ ਕਾਬੂ ਆਉਣਾ ਇਹਨਾਂ, ਫਿਕਰ ਨਾ ਕਰੋ। ਦਿਨ ਜਿਹੜੇ ਜੀ ਲੈ ਕੇ ਤੁਰਨ ਲੱਗੇ ਆ, ਮੈਨੂੰ ਉਹ ਨਕਸ਼ਾ ਯਾਦ ਆ ਅਜੇ ਵੀ। ਅੱਛਾ। ਜਿਸ ਵੇਲੇ ਅਸੀਂ ਉਸ ਕੈਂਪ 'ਚੋਂ ਬਾਹਰ ਸਾਨੂੰ ਕੱਢਿਆ, ਲੈਣ ਲੱਗੇ ਲਾਉਣ, ਹਾਂਜੀ, ਤੇ ਇੱਕ ਨਹਿਰ ਸੀ, ਉਦੋਂ ਸੁੱਕੀ ਸੀ ਉਹ ਨਹਿਰ। ਅੱਛਾ। ਨਹਿਰ ਵਾਹਵਾ ਵੱਡੀ ਵੀ ਨਹੀਂ ਸੀ, ਐਡੀ ਤੇ ਛੋਟੀ ਵੀ ਨਹੀਂ ਸੀ। ਸਹੀ। ਉਹਦੇ ਵਿੱਚ ਇਹਨਾਂ ਬਿਸਤਰਿਆਂ 'ਚੋਂ ਕਢਾ ਕੇ ਵੀ ਜਿਹੜੇ ਛੋਟੇ ਸੀ ਨਾ ਸਾਡੇ ਕੋਲ, ਉਸ ਟਾਈਮ ਰਫਲਾਂ ਵੀ ਛੋਟੇ ਵੀ, ਉਹ ਮੈਨੂੰ ਨਕਸ਼ਾ ਯਾਦ ਹੈ ਵੀ ਨਹਿਰ ਦੇ ਉੱਪਰ ਤੱਕ ਆ ਗਏ ਸੀ। ਕਿੰਨੇ ਕਿੱਲਿਆਂ ਦੇ ਵਿੱਚ ਉਹ ਛੋਟੇ ਸਤਾਏ। ਅੱਛਾ। ਇਹਨਾਂ ਹਿੰਦੂਆਂ ਨੇ ਕਿਸੇ ਤੁਹਾਨੂੰ ਨਿਹੱਥਾ ਕਰ ਦਿੱਤਾ, ਬਿਲਕੁਲ ਬੇਸਹਾਰਾ ਕਰ ਦਿੱਤਾ। ਉਦੋਂ ਅੱਗੇ ਫਿਰ 4 ਮੀਲ ਜਾ ਕੇ ਨਾ ਇੱਕ ਖੁੱਲਾ ਮੈਦਾਨ ਆਇਆ, ਜਿਹਨੂੰ ਕਿ ਰੋਈ ਕਹਿੰਦੇ। ਅੱਛਾ। ਕੋਈ ਕਲਰ ਛੱਲਰ ਸੀ, ਕੋਈ ਪਾਣੀ ਸੀ ਖਲੋਤਾ, ਉਹ ਕੋਈ ਮਰੱਬੇ ਤੋਂ ਦਾ ਹੋਊਗਾ। ਅੱਛਾ। ਉਹਦੇ ਵਿੱਚ ਮੈਨੂੰ ਇਹ ਵੀ ਯਾਦ ਆ, ਮੈਂ ਅੱਖਾਂ ਨਾਲ ਵੇਂਦਾ ਸਾਂ, ਇਧਰੋਂ ਲਹਿੰਦੀ ਬਾਈ ਵੱਲੋਂ ਨਾ ਇੱਕ ਜੱਸਾ ਆਇਆ ਸਿੱਖਾਂ ਦਾ। ਅੱਛਾ। ਤਲਵਾਰਾਂ ਚਮਕਦੀਆਂ, ਉਹ ਛਾਲਾਂ ਮਾਰਦੇ ਆਉਂਦੇ ਆ, ਮੁਸਲੇ ਹੋਇਆ, ਉਹ ਆਵਾਜ਼ਾਂ ਵੀ ਸੁਣਦੇ ਆ। ਅੱਛਾ। ਉਹ 2 ਕਿੱਲਿਆਂ ਦੇ ਦਿਸਦੇ। ਇਹ ਹਿੰਦੂਆਂ ਨੇ ਆਖਿਆ ਕੋਈ ਫਿਕਰ ਨਾ ਕਰੋ ਮੁਸਲਮਾਨੋ, ਤੁਸੀਂ ਬਹਿ ਜਾਓ। ਅੱਛਾ। ਜਿਹੜੀ ਫੌਜ ਸੀ ਤੁਹਾਡੇ ਨਾਲ? ਫੌਜ ਸੀ। ਅੱਛਾ। ਖੈਰ ਉਹ ਬਹਿ ਗਏ। ਉਹ ਆ ਕੇ ਜਨਾਬ ਲੱਗ ਪਏ ਵੱਢੋ ਟੁੱਕਣ ਕਰਨ। ਛੋਟੇ ਟੁਕਣ ਲੱਗ ਪਏ? ਉਹਨਾਂ ਦੇ ਕੋਲ ਤੇ ਹਥਿਆਰ ਸੀ। ਅੱਛਾ। ਮਾਰੀਆਂ ਮੂਰੀਆਂ, ਕੋਈ ਬੰਦੇ ਮਾਰੇ ਉਹਨਾਂ ਬੜੇ। ਸਾਡਾ ਮੇਰੇ ਸਗੇ ਤਾਏ ਦਾ ਪੁੱਤ ਭਲਵਾਨ ਸੀ ਬੜਾ। ਅੱਛਾ। ਬਲਕਿ ਪਿੰਡ ਵਾਲੇ ਦੱਸਦੇ ਆ ਕਿ ਮੈਂ ਤਾਂ ਉਹਦੀ ਇੱਕੋ ਕੁਸ਼ਤੀ ਵੇਖੀ, ਉਹ ਵੀ ਆਪਣੇ ਪਿਓ ਦੇ ਮੋਢਿਆਂ ਤੇ ਚੜ੍ਹ। ਕੀ ਨਾਂ ਸੀ ਉਹਨਾਂ ਦਾ? ਰੂੜਾ ਭਲਵਾਨ। ਅੱਛਾ। ਰੂੜਾ ਭਲਵਾਨ। ਰੂੜਾ ਭਲਵਾਨ ਮਸ਼ਹੂਰ ਸੀ ਉਹ ਸਾਰੇ ਪਿੰਡ ਦੇ ਵਿੱਚ, ਕੀ ਲੱਗਦੇ ਆ ਪਿੰਡਾਂ 'ਚ। ਅੱਛਾ। ਉਹਨੇ ਕੋਈ ਬੰਦੇ 5-7 ਸੁੱਟੇ ਆ। ਅੱਛਾ। ਉਹਨਾਂ ਕੋਲੋਂ ਕੁੰਡਾ ਖੋ ਕੇ ਮੇਰੇ ਸਾਹਮਣੇ। ਉਹਨਾਂ ਫਿਰ ਮਿੰਡੀ ਵਾਲਿਆਂ ਨੇ ਆਖਿਆ ਪਿੱਛੇ ਹਟ ਜਾਓ।
ਅੱਛਾ, ਤੁਹਾਨੂੰ ਪਿੱਛੇ ਹਟਾਤਾ। ਨਾ, ਉਹਨਾਂ ਨੂੰ ਜਿਹੜੇ ਸਿੱਖ ਸੀ, ਅੱਛਾ, ਉਹਨੇ ਗੋਲੀ ਮਾਰੀ, ਉਹਨੂੰ ਮਾਰੀ ਉਹਦੀ ਕੰਡ 'ਚ ਪਹਿਲਵਾਨ ਦੇ। ਭਲਵਾਨ ਦੇ। ਉਹ ਫਿਰ ਸਿੱਧਾ ਹੋ ਗਿਆ। ਉਹਨੇ ਆਖਿਆ ਕੁੜੀ ਆਇਆ ਮੁਸਲਮਾਨ ਗੋਲੀ ਨਹੀਂ ਇੰਜ ਖਾਂਦੇ, ਸਾਹਮਣੇ ਮਾਰ। ਓਹ ਹੋ ਹੋ। ਉਹਨੇ ਫਿਰ ਮਾਰੀਆਂ ਸਾਹਮਣੇ। ਉਹ ਫਿਰ ਉੱਥੇ ਡਿੱਗਾ। ਫਿਰ ਉਹਦਾ ਭਰਾ ਵੱਡਾ ਉਹ ਡਿੱਗਾ। ਫਿਰ ਉਹਦਾ ਛੋਟਾ ਭਰਾ, ਤਿੰਨ ਭਰਾ ਤੁਹਾਡੇ ਆਪਣੇ ਜਿਹੜੇ ਮੇਰੇ ਸੀ? ਸਗੇ ਤਾਏ ਦੇ ਪੁੱਤ। ਅੱਛਾ, ਫਿਰ ਮੇਰਾ ਤਾਇਆ, ਭੈਣ ਉਹਨਾਂ ਦੀ, ਉੱਥੇ ਸਾਰੇ ਇੱਕੋ ਥਾਂ 'ਤੇ ਮਾਰੇ। ਫਿਰ ਮੈਂ ਡਰ ਕੇ ਭੱਜਾ ਜਾਂਦਾ। ਅੱਛਾ, ਮੈਂ ਭੱਜਦਾ, ਮੈਨੂੰ ਨਹੀਂ ਪਤਾ। ਇਹ ਇੱਧਰ ਆ ਕੇ ਸੁਣਿਆ ਨਾ ਕਿ ਇਹਨੂੰ ਸ਼ਤੇਨਗੰਜ ਕਹਿੰਦੇ ਆ। ਤੇ ਉਹ ਸੀ, ਉਹਨੇ ਮੂਧਾ ਲੰਮਾ ਪਿਆ ਸੀ ਤੇ ਵੱਟ ਇੱਕ ਸੀ ਪੈਲੀ ਦੀ ਉੱਚੀ, ਉਹਦੇ ਉੱਤੇ ਲਾ ਕੇ ਨਾ 2 ਲੱਤਾਂ ਸੀ ਉਹਦੀਆਂ, ਉਹ ਵੀ ਮੈਨੂੰ ਨਕਸ਼ਾ ਯਾਦ ਆ। ਹਾਂਜੀ, ਤੇ ਉਹ ਲਾ ਕੇ ਮੂਧਾ ਲੰਮਾ ਪੈ ਕੇ ਤੇ ਇੰਜ ਖਿੱਚਦਾ ਸੀ ਉਹਨੂੰ। ਉਹ ਫੌਜੀ ਜਿਹੜਾ ਸੀ। ਘੋੜਾ ਨਹੀਂ ਸੀ ਨੱਪਦੇ, ਉਹ ਖਿੱਚਦਾ ਸੀ। ਕੋਈ ਇਹੋ ਜਿਹਾ ਹਥਿਆਰ, ਉਹ ਸ਼ਤੇਨਗੰਜ ਉਹਨੂੰ ਕਹਿੰਦੇ। ਅੱਛਾ, ਉਹ ਮੈਂ ਜਦੋਂ ਜਾਂਦਾ ਨਾ, ਉਹਦੇ ਨਾਲੀ ਨੂੰ ਬਿਲਕੁਲ ਸਾਹਮਣੇ ਜਾਣਾ, ਜਿਵੇਂ ਹੁਣ ਤੂੰ ਹੀ ਤੇ ਮੈਂ ਬੈਠੇ ਜੀ। ਅੱਛਾ, ਗੋਲੀਆਂ ਮੇਰੇ ਕੋਲ ਆਉਂਦੀਆਂ ਹੈ। ਇਹ ਦਾਣਿਆਂ ਦੀ ਗੱਲ ਨਾ ਵਧਿਆਂ ਦੀ ਵੀ ਇੰਨਾ ਚਿਰ ਕੱਢਣਾ ਸੀ। ਉਹ ਮੇਰੇ ਕੱਪੜਿਆਂ ਦੇ ਨਾਲ ਖਹਿ ਕੇ ਜਦੋਂ ਮੇਰੇ ਲਾਗੇ ਆਉਂਦੀਆਂ ਤਾਂ ਐ ਨੂੰ ਤੇ ਐ ਨੂੰ ਚਲੀ ਜਾਂਦੀ। ਅੱਛਾ, ਮੈਂ ਨਾਲੀ ਨੂੰ ਸਿੱਧਾ ਹੀ ਭਜਾ ਜਾਂਦਾ। ਅੱਛਾ, ਉਹ ਮੈਨੂੰ ਹੱਥ ਨਾਲ ਇਸ਼ਾਰਾ ਵੀ ਉਹਨੇ ਇੱਕ ਦੋ ਵਾਰੀ ਕੀਤਾ ਵੀ ਇੱਧਰ ਹੋ ਜਾ, ਇੱਧਰ ਹੋ ਜਾ। ਮੈਂ ਨਹੀਂ ਹੋਇਆ। ਮੈਨੂੰ ਕੀ ਪਤਾ ਵੀ ਕੀ ਹੈ ਤੇ ਕੀ ਨਹੀਂ, ਕੀ ਗੋਲੀ ਆ, ਕੀ ਆਂਦੇ ਕੀ ਨਹੀਂ। ਮੈਂ ਉਹਦੇ ਕੋਲ ਚਲੇ ਗਿਆ। ਅੱਛਾ, ਉਹਦੇ ਜਿਹੜੇ ਕੋਲ ਗਿਆ ਤੇ ਉਹਦੇ ਲਫ਼ਜ਼ ਮੈਨੂੰ ਯਾਦ ਹੋ, ਕਹਿੰਦਾ ਲਮਲੈਟ, ਲਮਲੈਟ। ਔਰ ਸਾਨੂੰ ਕਿ ਸਕੂਲ ਨਹੀਂ ਵਿਖਾਇਆ, ਸਾਨੂੰ ਕੀ ਪਤਾ ਹੈ ਲਮਲੈਟ ਕੀ। ਉਹ ਫੌਜੀ ਸੀ? ਹਾਂਜੀ, ਫੌਜੀ ਸੀ ਉਹ? ਫੌਜੀ ਸੀ। ਅੱਛਾ, ਉਹ ਮਾਰਦਾ ਤੁਹਾਡੇ ਕਾਫਲੇ ਵਾਲਿਆਂ ਨੂੰ ਸੀ? ਮਾਰਦਾ ਸਾਡੇ ਕਾਫਲੇ ਵਾਲਿਆਂ ਨੂੰ। ਉਹ ਕਹਿੰਦਾ ਲੂਟੋ ਨਾ ਕਾਟੋ, ਲੂਟੋ ਨਾ ਕਾਟੋ। ਅੱਛਾ, ਸਿੱਖਾਂ ਨੂੰ ਕਹਿੰਦਾ ਲੂਟੋ ਨਾ ਕਾਟੋ, ਬਾਅਦ 'ਚ ਲੁੱਟ ਲਿਓ। ਅੱਛਾ, ਕਹਿੰਦਾ ਕਾਟੋ ਤੁਸੀਂ ਇਹਨੂੰ, ਕੱਟੋ ਇਹਨਾਂ ਨੂੰ। ਉਹ ਕਹਿੰਦਾ ਮੈਨੂੰ ਕਹਿੰਦਾ ਲਮਲੇਟ, ਲਮਲੇਟ। ਮੈਂ ਜਾਣੇ ਬੜਾ ਆਪ ਕੀ ਕਹਿੰਦਾ ਹੈ। ਉਹਨੇ ਵੀ ਥੋੜਾ ਜਿਹਾ ਉੱਠਾ ਹੋ ਕੇ ਨਾ ਮੇਰਾ ਇੱਥੋਂ ਪੈਰ ਖਿੱਚਿਆ। ਅੱਛਾ, ਉਹਨੇ ਕਿਹਾ ਐਸੇ ਜਰਾ ਮੈਂ ਪਿਆ ਇਸ ਤਰ੍ਹਾਂ ਪੈ। ਮੈਂ ਉਹਦੇ ਨਾਲ ਲੰਮਾ ਪੈ ਗਿਆ। ਉਹ ਜਿਹੜੇ ਮਾਰ ਖੱਪ ਗਏ, ਕੋਈ ਭੱਜ ਗਿਆ ਜਿਹਦੀ ਵਧੀ ਸੀ। ਕਿੰਨਾ ਕੁ ਬੰਦਾ ਉਸ ਜਗ੍ਹਾ ਤੇ ਮਰਿਆ ਹੋਣਾ? ਉਸ ਜਗ੍ਹਾ ਤੇ ਮੇਰਾ ਖਿਆਲ ਹੈ ਵੀ ਹੋ ਸਕਦਾ 5-10 ਹਜ਼ਾਰ ਬੰਦਾ ਹੀ ਮਰ ਗਿਆ। ਇੰਨਾ ਕਾਫਲਾ ਸੀ ਉਹ? ਕਾਫਲਾ ਨਵਾਂ ਪਿੰਡਾਂ ਦਾ ਕਾਫਲਾ, ਤੁਹਾਨੂੰ ਪਤਾ। ਇਹਨਾਂ ਬਜ਼ੁਰਗਾਂ ਦੇ ਵੀ ਇਹਨਾਂ ਦੇ ਬਜ਼ੁਰਗਾਂ ਨੇ ਕਹਾਣੀ ਸਾਨੂੰ ਦੱਸੀ, ਉਹਨਾਂ ਨੇ ਤੁਹਾਡੇ ਵੱਲ ਭੇਜ ਦਿੱਤਾ। ਇਹਨਾਂ ਦੇ ਵੀ ਥੋੜੀ ਗੱਲਬਾਤ ਦੱਸਣਾ ਇਹਨਾਂ ਬਜ਼ੁਰਗਾਂ ਦੀ। ਹਾਂਜੀ, ਕਿ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਇਕੱਲੇ ਹੀ ਆਏ ਸਨ ਇੱਧਰ। ਹਾਂਜੀ। ਇਹਨਾਂ ਦੇ ਕਿਹੜੇ ਕਿਹੜੇ ਜੀਵ ਫੌਤ ਹੋਏ ਨੇ ਉੱਥੇ? ਇਹਨਾਂ ਦੇ ਜੀ ਤਕਰੀਬਨ ਸਾਰੇ ਚਾਚਾ ਇਹਨਾਂ ਦਾ ਫੌਤ ਹੋਇਆ। ਅੱਛਾ, ਇਹਨਾਂ ਦਾ ਵਾਲਦ ਜਿਹੜਾ ਉਹ ਲਾਹੌਰ ਆ ਕੇ ਫੌਤ ਹੋਇਆ। ਮੈਂ ਵੇਖੇ ਆ। ਅੱਛਾ, ਬੜੇ ਜਵਾਨ ਸੀ। ਇਹ ਮੁੰਡਾ ਵੀ ਕੋਈ ਜਵਾਨ ਨਹੀਂ। ਅੱਛਾ, ਆੜੀ ਜਿਹੜੀ ਮੁੱਛ ਸੀ ਉਹਨਾਂ ਦੀ, ਸਫੈਦ ਮੁੱਛਾਂ ਸੀ, ਬੜਾ ਜਵਾਨ, ਲਾਲ ਸੁਰਗ ਰੰਗ। ਅੱਛਾ, ਦਾਦਾ ਇਹਨਾਂ ਦਾ ਇੱਥੇ ਵੇਖਿਆ ਹੈ। ਅੱਛਾ, ਉਹ ਵੀ ਬੜਾ ਜਵਾਨ ਸੀ। ਬੁੱਢਾ ਹੋਇਆ 100 ਸਾਲ ਤੋਂ ਉੱਥੇ ਹੋ ਕੇ ਮਰਿਆ, ਇੱਕ ਤੋਂ 20 ਸਾਲਾਂ। ਅੱਛਾ, ਉਹ ਖੰਘਦਾ ਸੀ ਨਾ, ਉੱਥੇ ਦੇ ਇੱਥੋਂ ਤੱਕ ਆਵਾਜ਼ ਆਉਂਦਾ ਸੀ। ਅੱਛਾ, ਏਡਾ ਜਵਾਨ ਸੀ। ਤੇ ਹੋਰ ਇਹਨਾਂ ਦੇ ਕਿਹੜੇ ਉੱਥੇ ਜੀ ਮਰੇ? ਇਹਨਾਂ ਦੇ ਬੜੇ ਜੀ ਮਰੇ ਆ ਜੀ। ਮੈਂ ਕਿੰਨੇ ਕੁ ਦੱਸ ਸਕਦਾ, ਮੈਨੂੰ ਤੇ ਜਿੰਨੀ ਖੋਜ ਮੈਂ ਤਾਂ ਉਹੀ ਦੱਸਣਾ ਹੈ ਨਾ। ਇਹਨਾਂ ਦੇ ਕਾਫੀ ਜੀ ਫੌਤ ਹੋਏ ਆ। ਅੱਛਾ, ਉਹ ਕਿੰਨੀ ਦੇਰ ਫਿਰ ਗੋਲੀ ਚੱਲਦੀ ਰਹੀ ਹੈ ਫਿਰ? ਗੋਲੀ ਉੱਥੇ ਤਕਰੀਬਨ ਘੰਟੇ ਤੋਂ ਅੰਦਰ ਅੰਦਰ ਕੰਮ ਮੁੱਕ ਗਿਆ ਹੈ। ਤੇ ਉਹ ਜਿਹੜਾ ਜੱਥਾ ਸੀ ਮਾਰਨ ਵੱਢਣ ਵਾਲਾ, ਉਹ ਚਲਾ ਗਿਆ ਸੀ ਕਿ ਉੱਥੇ ਹੀ ਸੀ? ਨਹੀਂ ਜੀ, ਉਹ ਕੁਛ ਉੱਥੇ ਸੀ, ਹਾਂਜੀ, ਉਹ ਚਲੇ ਵੀ ਗਏ ਲੁੱਟ ਲੱਟ ਕੇ। ਅੱਛਾ, ਇਹ ਜਦੋਂ ਫਿਰ ਵਿਹਲਾ ਹੋਇਆ ਤੇ ਇਹਨਾਂ ਮੈਨੂੰ ਵੀ ਗੱਡੀ 'ਚ ਪਾਇਆ। ਕਿਹਨਾਂ ਨੇ? ਇਹ ਹਿੰਦੂ ਮਿੰਟਰੀ ਨੇ ਅੱਛਾ, ਬਾਗ ਮੈਨੂੰ ਪਛਾਣ ਲੈ ਗਏ। ਜਿੱਥੇ ਉਹ ਆਇਆ ਸੀ ਨਾ ਕਾਫਲਾ, ਹਾਂਜੀ, ਉੱਥੇ ਹੀ ਲੈ ਗਏ। ਤੁਸੀਂ ਇਕੱਲੇ ਸੀ ਕਿ ਹੋਰ ਵੀ ਲੋਕ ਸੀ ਵਿੱਚ? ਨਾ, ਮੈਂ ਇਕੱਲਾ ਹੀ, ਅੱਛਾ, ਮੈਂ ਇਕੱਲਾ ਹੀ ਸਾਂ। ਇਹ ਮੈਨੂੰ ਬਾਗ ਕੇ ਲੈ ਗਏ ਪਿੱਛੇ। ਅੱਛਾ, ਉੱਥੇ ਪਠਾਨ ਜਿਹੜੇ ਨਾ, ਇਹ ਤਕਰੀਬਨ ਕੋਈ 100-150 ਇੱਕ ਅੰਦਰ 'ਚ ਡੱਕਿਆ ਸੀ। ਅੱਛਾ, ਪਠਾਨੀਆਂ ਵੀ ਤੇ ਪਠਾਨ ਵੀ। ਅੱਛਾ, ਉੱਥੇ ਹੀ ਕਾਫਲੇ ਦੇ ਨਾਲ ਨਹੀਂ ਸਾਡੇ ਦੇ ਆਏ। ਹੂੰ, ਉਹ ਪ੍ਰੋਗਰਾਮ ਇਹਨਾਂ ਰਲ ਕੇ ਬਣਾਇਆ ਉਹ ਸਿੱਖਾਂ ਦੇ ਉਹਨਾਂ ਅੱਛਾ, ਮੋਹਤਬਰਾਂ ਵੀ ਇਹਨਾਂ ਨੂੰ ਆ ਕੇ ਤੇ ਇੱਥੇ ਮਾਰਨਾ। ਅੱਛਾ, ਫਿਰ ਬੱਚੇ ਜਿਹੜੇ ਆ ਉਹ ਤਰਪਾਲ ਦੇ ਉੱਤੇ ਪਾਏ ਵੇਖੇ ਮੈਂ। ਕੋਈ ਕਮ ਸੋ ਕਮ ਗਿਣਿਆ ਨਹੀਂ ਜਾ ਸਕਦਾ, ਹਜ਼ਾਰਾਂ ਦੇ ਹਿਸਾਬ ਨਹੀਂ ਹੋਣਾ। ਮਾਰੇ ਬੱਚੇ? ਨਾ, ਗੂਠਾ ਚੁੰਗਦਾ ਕੋਈ, ਜੀਂਦੇ ਬੱਚੇ। ਅੱਛਾ, ਕੋਈ ਗੂਠੇ ਚੁੰਗਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਰੋਣ ਦੀ ਆਵਾਜ਼ ਨਹੀਂ ਆਉਂਦੀ। ਤਰਪਾਲ ਦੇ ਉੱਤੇ ਹਜ਼ਾਰਾਂ ਬੱਚੇ ਪਾਏ, ਛਾਵੇਂ ਰੁੱਖਾਂ ਦੀ ਛਾਂ ਸੀ। ਉਹ ਨਕਸ਼ਾ ਯਾਦ ਆ ਜਿਹੜੇ ਯਤੀਮਖਾਨੇ ਨਾਲ ਕਾਰਵਾਈ ਪਾਉਣ ਵਾਸਤੇ ਰੱਖੇ ਸੀ ਵੀ ਜੇ ਅਸੀਂ ਮਾਰਦੇ ਜਾਂ ਮਰਾਉਂਦੇ ਤਾਂ ਬੱਚੇ ਕਿਉਂ ਬਚਾਉਂਦੇ। ਅੱਛਾ, ਉਹ ਬੱਚੇ ਲਾਹੌਰ ਜਿਹੜੇ ਆਏ ਯਤੀਮਖਾਨੇ, ਉਹ ਬੱਚੇ ਆਏ ਆ। ਉਹਨਾਂ ਦੇ ਵਾਲਦਿਆਂ ਨੂੰ ਮਾਰ ਦਿੱਤਾ ਪਿੱਛੇ? ਵਾਲਿਆਂ ਨੂੰ ਮਾਰ ਦਿੱਤਾ। ਅੱਛਾ, ਜਦੋਂ ਤੁਹਾਨੂੰ ਉਹ ਲੈ ਕੇ ਗਏ ਨੇ ਉੱਥੇ, ਹਾਂਜੀ, ਉੱਥੇ ਕਿੰਨੀ ਦਿਨ ਰੱਖਿਆ ਤੁਹਾਨੂੰ ਉੱਥੇ?
ਉਹ ਮੈਂ ਦੱਸਦਾ ਜੀ, ਕਹਾਣੀ ਵਿੱਚ ਕੋਈ ਰਹਿ ਗਈ। ਜਦੋਂ ਅਸੀਂ ਭੱਜੇ ਆ ਨਾ ਉੱਥੋਂ, ਅਸੀਂ ਵੀ ਭੱਜੇ ਆ, ਬੱਚੇ ਭੱਜਦੇ ਸੀ ਅੱਛਾ ਲੈਣ 'ਚ 20-30 ਮੁੰਡੇ ਅਸੀਂ ਭੱਜੇ ਆ। ਇੱਕ ਮੁੰਡਾ ਅਜੇ ਹੈ ਮੇਰੇ ਨਾਲ ਦਾ, ਉਹ ਮੇਰੇ ਤੋਂ ਛੋਟਾ, ਕੋਈ ਸਾਲ ਹੋਊਗਾ ਜਾਂ ਵੱਡਾ, ਅੱਛਾ ਪਠਾਨ ਮੁੰਡਾ। ਉਹਦੇ ਆ ਮੋਢੇ 'ਤੇ ਤਲਵਾਰ ਵੱਜੀ ਆ, ਅੱਛਾ ਮੋਢਾ ਕੱਟਿਆ। ਇੱਕ ਮੇਰੇ ਨਾਲ ਮੁੰਡਾ ਲਵਾਰਾ ਆਉਂਦਾ ਸੀ, ਉਹਦਾ ਚਵਾੜਾ ਕੱਟਿਆ ਸੀ। ਅੱਛਾ ਅਸੀਂ ਲੈਣ 'ਚ ਭੱਜਦੇ ਜਿਵੇਂ ਸਕੂਲੀਏ ਨਹੀਂ ਲੈਣ 'ਚ ਹੁਣ ਭਜਾਉਂਦੇ, ਹਾਂਜੀ ਅਸੀਂ ਲੈਣ ਤੋਂ ਇੱਧਰ ਉੱਧਰ ਨਹੀਂ ਹੁੰਦੇ। ਇਹ ਮੈਨੂੰ ਯਾਦ ਹੈ ਨਾ। 2 ਬੰਦੇ ਘੋੜੀ ਦੇ ਆਏ ਆ, ਉਹ ਘੋੜੀ ਤੋਂ ਨਹੀਂ ਉਤਰੇ। ਇੱਕ ਨੇ ਵਾਕਾਂ ਫੜੀਆਂ, ਇੱਕ ਉਹ ਤਲਵਾਰ ਆ, 4 ਦੋਵਾਂ ਕੋਈ ਸੀ। ਉਹ ਤਲਵਾਰ ਨਾਲ ਇੰਜ ਕਰਦੇ ਨਾ, ਲੈਣ ਵਾਲਿਆਂ ਨੂੰ ਮਾਰਦਾ ਤਲਵਾਰ। ਅੱਛਾ ਕਈਆਂ ਦੀਆਂ ਧੌਣਾਂ ਲਮਕ ਜਾਂਦੀਆਂ, ਕਈਆਂ ਦੇ ਮੋਢੇ ਦੇ ਵੱਜੀ। ਜਿਹਨਾਂ ਤੁਹਾਨੂੰ ਦੱਸਿਆ ਹੁਣ ਵੀ ਉਹ ਮੌਜੂਦ ਆ ਇੱਥੇ, ਬੰਦਾ ਨਾਲ ਪਿੰਡ ਨਾਲ ਡੇਰਾ ਉਹਨਾਂ ਦਾ ਉੱਥੇ ਆ। ਅੱਛਾ ਆ ਮੋਢੇ ਦੇ ਵੱਜੀ ਉਹਦੇ, ਉਹ ਮੇਰੇ ਅੱਗੇ ਸੀ ਕਾਰੀ। ਉਹਨਾਂ ਦੇ ਬਾਕੀ ਘਰ ਵਾਲੇ ਬਚ ਗਏ ਸੀ? ਬਾਕੀ ਘਰ ਵਾਲੇ ਕੁਛ ਸ਼ਹੀਦ ਹੋ ਗਏ। ਅੱਛਾ ਦਾਦਾ ਸ਼ਹੀਦ ਹੋਇਆ, ਉਹਦਾ ਪਿਓ ਸ਼ਹੀਦ ਹੋਇਆ, ਬੜੇ ਸ਼ਹੀਦ ਹੋਏ ਆ। ਉਹ 2 ਭਰਾ ਬਚ ਗਿਆ। ਤੇ ਤੁਹਾਡੇ ਜਦੋਂ ਖਾਨਦਾਨ ਸੀ ਕਿੰਨੇ ਬੰਦੇ ਸੀ ਨਿਕਲੇ ਸੀ ਸਾਡੇ ਘਰੋਂ? ਖਾਨਦਾਨੀ ਨਿੱਕੇ ਵੱਡੇ ਬਹੁਤ ਬਚੇ, ਅਸੀਂ ਬਚੇ ਆ ਇੱਕ ਘਰ। ਅੱਛਾ ਮੈਂ ਤੇ ਤੁਹਾਡੇ ਸਾਡਾ ਵਾਲਦ ਬਚ ਗਏ ਸੀ? ਵਾਲਦ ਬਚ ਗਏ ਸੀ। ਚਾਚਾ ਮੇਰਾ ਬਚ ਗਿਆ। ਵਾਲਦ ਮੇਰਾ 3 ਮਹੀਨੇ ਬਾਅਦ ਹਸਪਤਾਲੋਂ ਆਇਆ। ਕੀ ਜ਼ਖਮੀ ਸਨ? ਇੰਨੇ ਜ਼ਖਮੀ, ਉਹਦੇ ਮਰਨ ਤੱਕ ਰਹਿ, ਵੈਸੇ 20 ਸਾਲ ਜਿੰਦਾ ਪੰਜੀ। ਅੱਛਾ ਉਹਨਾਂ ਦੀ ਆ ਸ਼ਾਹਰਾ ਗੇੜੀ ਸੀ, ਆ ਸਾਰੇ ਟਾਂਕੇ ਲੱਗੇ, ਅੱਛਾ ਵੱਢ ਦਿੱਤੀ ਸੀ? ਸਾਰੀ ਵੱਢ ਦਿੱਤੀ। ਚਾਚਾ ਮੇਰਾ ਸੀ, ਉਹਦੇ ਵੀ ਬਰਛੀ ਵੱਜੀ ਸੀ ਢਿੱਡ 'ਚ, ਓਏ ਹੋਏ ਆਂਦਰਾਂ ਕੱਢੀਆਂ ਸੀ। ਉਹ ਵੀ ਕੋਈ 10 ਸਾਲ ਜੀਂਦੇ ਰਹੇ ਆ। ਉਹ ਇਸ ਤਰ੍ਹਾਂ ਕਰਕੇ ਬੜੀ ਮੁਸੀਬਤ ਵੇਖੀ। ਇਹਨਾਂ ਦਾ ਦਾਦਾ ਜਿਹੜਾ ਹੈ, ਹਾਂਜੀ ਉਹ ਵੀ ਉੱਥੇ ਹਸਪਤਾਲ, ਮੇਊ ਹਸਪਤਾਲ ਹੀ ਫੌਤ ਹੋਇਆ। ਅੱਛਾ ਉਹ ਵੀ ਜ਼ਖਮੀ ਸਨ? ਉਹ ਵੈਸੇ ਬਰਛੀ ਵੱਜੀ ਸੀ ਤੇ ਪੱਗ ਬੰਨੀ ਸੀ ਉਹਨੇ ਲਾ ਕੇ, ਉਹ ਵੀ ਇੱਥੇ ਫੌਤ ਹੋਏ ਆ ਗਏ। ਅੱਛਾ ਉਹ ਜੀ ਇਹ ਕਹਾਣੀ ਤੇ ਦੱਸਿਆ ਨਾ, ਬਹੁਤ ਗੱਲਾਂ ਫਿਰ ਯਾਦ ਵੀ ਆਉਂਦੀਆਂ, ਕੋਈ ਭੁੱਲ ਵੀ ਜਾਂਦੀ ਹੈ ਇੰਨੀ ਜਲਦੀ। 4 ਮਾਵਾਂ ਦੀ ਇਹ ਔਲਾਦ ਸਨ ਅੱਛਾ ਤੇ 4 ਦੇ 8-8 9-9 ਬੱਚੇ ਸਨ, ਅੱਛਾ ਜਿਨ੍ਹਾਂ ਦੇ ਵਿੱਚ ਸਿਰਫ ਮੇਰੇ ਅੱਬੂ ਇਕੱਲੇ ਆਏ। ਹਾਂ ਅੱਛਾ ਇਕੱਲੇ ਆਏ ਸਨ? ਥੱਲੇ ਬਾਕੀ ਸਾਰੇ ਜੀ ਮਾਰ ਦਿੱਤੇ ਉੱਥੇ? ਸਭ ਖਤਮ ਕਰ ਮੈਂ ਕਹਿੰਦਾ ਜੀ, ਮੇਰਾ ਤਾਇਆ ਜਿਹੜਾ ਹੈ ਨਾ, ਉਹਦਾ ਇੱਕ ਪੋਤਰਾ ਇਕੱਲਾ ਆਇਆ ਸੀ। ਅੱਛਾ ਹੁਣ ਅੱਲਾ ਦੀ ਮਿਹਰਬਾਨੀ ਆ, ਉਹਨੂੰ ਰੱਬ ਨੇ 5-7 ਮੁੰਡੇ ਦਿੱਤੇ ਆ। ਉਹ ਇਕੱਲਾ 2 ਉਹ ਇਹ ਜਿਹੜਾ ਦੇਣ ਵਾਲਾ, ਜ਼ਿੰਦਗੀ ਬਚਾਉਣ ਵਾਲਾ, ਉਹ ਅੱਗੇ ਨਸਲ ਵੀ ਵਧਾਉਂਦਾ। ਹਾਂਜੀ ਅੱਛਾ ਬਜ਼ੁਰਗੋ, ਫਿਰ ਤੁਹਾਨੂੰ ਜਦੋਂ ਉਸ ਜਗ੍ਹਾ ਤੇ ਲੈ ਗਏ, ਹਾਂਜੀ। ਉੱਥੇ ਤੁਹਾਨੂੰ ਕੀ ਉਹਨਾਂ ਨੇ ਕਿਹਾ? ਕੁਝ ਮਾਰਨ ਦੀ ਕੋਸ਼ਿਸ਼ ਕੀਤੀ? ਨਹੀਂ, ਉੱਥੇ ਗਿਆ ਆ। ਉਹ ਮੈਨੂੰ ਉਹਨਾਂ ਕਿਹਾ ਰੋਟੀ ਖਾਣੀ ਆ। ਮੈਂ ਕਿਹਾ ਜੀ ਖਾਣੀ ਆ, ਭੁੱਖ ਲੱਗੀ। ਉਹਨਾਂ ਮੈਨੂੰ ਰੋਟੀ ਦਿੱਤੀ ਆ, ਮਿੱਟੀ ਦੇ ਭਾਂਡੇ 'ਚ ਦਾਲ ਪਾਤੀ ਆ। ਅੱਛਾ ਰੋਟੀਆਂ 2 ਦਿੱਤੀਆਂ, ਮੈਂ ਖਾਧੀਆਂ, ਰੱਜ ਗਿਆ ਨਾ। ਭੁੱਖ ਬੜੀ ਸੀ, ਦਿਹਾੜੀ ਤੋਂ ਦੀ ਭੁੱਖ ਸੀ। ਪਾਣੀ ਦਿੱਤਾ, ਉਹਨਾਂ ਕਿਹਾ ਉਹ ਝੱਜਰ ਪਈ, ਉਹ ਠੰਡੀ, ਉਹਦੇ 'ਚੋਂ ਪਾਣੀ ਪਾ ਕੇ ਪੀ ਲਾ। ਅੱਛਾ ਆਪ ਉਹ ਖੇਡਣ ਲੱਗ ਪਿਆ, ਫੌਜੀ ਜਿਹੜੇ ਸੀ? ਵਾਹ ਕੇ ਨਾ ਖੱਡੀ ਜਿਹੜਾ ਜਿਹਾ, ਹਾਂਜੀ ਉਹ ਖੇਡਣ ਲੱਗ ਪਿਆ ਨਰਦਾਨਾ। ਅੱਛਾ ਉਹ 4 ਬੰਦੇ ਤਾਸ਼ ਖੇਡਣ ਲੱਗ ਪਏ। ਉਹ ਲੱਗ ਗਏ ਨਾ ਧਿਆਨੇ, ਤੇ ਮੈਂ ਜਿਹੜੇ ਰੋਟੀ ਰਾਟੀ ਖਾ ਲਈ ਹਾਂਜੀ ਤੇ ਮੈਂ ਉੱਠਿਆ। ਮੈਂ ਕਿਹਾ ਮੈਂ ਵੇਖਾਂ ਸੀ ਕੋਈ ਇੱਥੇ ਕੀ ਆ। ਉਹ ਆਪਣੇ ਧਿਆਨੇ ਲੱਗੇ ਸੀ। ਅੱਛਾ ਮੈਨੂੰ ਇੱਕ ਇਹਨਾਂ ਦੀ ਰਿਸ਼ਤੇਦਾਰ ਸੀ, ਥਾਣੇਦਾਰ ਨਹੀਂ ਸੀ ਉਹ। ਅੱਛਾ ਇਹ ਮਨੀਰ ਖਾਨ ਸਾਹਿਬ ਇੱਥੇ ਰਹਿੰਦੇ, ਉਹਨਾਂ ਦੀ ਦਾਦੀ ਸੀ ਮੇਰੀ, ਦਾਦੀ ਇਹਨਾਂ ਦੀ ਮੇਰੇ ਲੱਗਦੀ। ਰਾਣੀ ਮਾਮੀ। ਹਾਂ, ਅੱਛਾ ਉਹ ਮੈਨੂੰ ਕਹਿੰਦੀ ਵੇ ਤੂੰ ਇੱਧਰ ਕਿੱਥੇ ਫਿਰਦਾ? ਅੱਛਾ ਉਹ ਉੱਥੇ ਹੀ ਸਨ? ਉਹ ਅੰਦਰ ਦਿੱਤੇ ਸੀ ਨਾ ਉਸ, ਅੱਛਾ ਉਹਨਾਂ ਨੂੰ ਡੱਕਿਆ ਉਹ ਸੀ? ਨਾਲ ਹੀ ਅੰਦਰ ਕਮਰਾ ਸੀ ਉਹ ਵੱਡਾ ਸਾਰਾ। ਉਹ ਮੈਨੂੰ ਕਹਿੰਦੀ ਵੇ ਤੂੰ ਕਿੱਥੇ ਫਿਰਦਾ ਵੇ? ਮੈਂ ਕਿਹਾ ਮੈਂ ਤੇ ਬੀਬੀ ਜੀ ਆ ਇਸ ਤਰ੍ਹਾਂ, ਇੱਧਰ ਆ ਤੂੰ। ਉਹ ਮੈਨੂੰ ਫੜ ਕੇ ਲੈ ਗਈ। ਇਹ ਖੇਡਦੇ ਰਹੇ। ਅੱਛਾ ਇਹ ਕਿਤੇ ਖੇਡਦੇ ਉੱਠੇ ਆਏ ਨਾ, ਮੁੰਡਾ ਕਿੱਧਰ ਗਿਆ? ਭੱਜ ਗਿਆ। ਪਤਾ ਨਹੀਂ ਮੈਨੂੰ, ਡੰਗਰ ਚਰਵਾਉਣਾ ਸੀ, ਹੋਰ ਉਹਨਾਂ ਕੀ ਕਰਨਾ ਸੀ। ਉਹ ਲੈ ਜਾਂਦਾ ਆਪਣੇ ਘਰ, ਇਸ ਤਰ੍ਹਾਂ ਹੀ ਹੈ। ਉਹ ਮੈਨੂੰ ਉਦੋਂ ਰਿਵਾਜ ਹੁੰਦਾ ਸੀ, ਬੜੇ ਬੜੇ ਪਹੁੰਚੇ ਖੁੱਲਿਆਂ ਵਾਲੇ ਨਾ ਗਰਾਰੇ ਬੁੜੀਆਂ ਵੀ ਪਾਉਂਦੀਆਂ ਸੀ, ਪਟਾਣੀਆਂ ਖਾਸ ਕਰਕੇ। ਅੱਛਾ ਉਹ ਇੱਕ ਡਸਕੇ ਚਲੀ ਗਈ, ਇਹਦੀ ਨਾਮ ਸੀ ਅੱਛਾ ਥਾਣੇਦਾਰ ਦੀ, ਅਕਬਰ ਖਾਨ ਦੀ ਮਾਂ ਜੀ। ਅੱਛਾ ਉਹਦੇ ਪਹੁੰਚੇ ਬੜੇ ਬੜੇ ਵੱਡੇ ਸੀ। ਇਹ ਜਿਹੜੇ ਲੱਭਣ ਲੱਗੇ ਨਾ, ਤੇ ਇਹਨਾਂ ਕਮਰੇ 'ਚ ਮੁੰਡਾ ਆਇਆ। ਉਹਨੇ ਕਿਹਾ ਹੋਰ ਜਾਣਾ ਕਿਤੇ? ਇੱਥੇ ਹੀ ਆਇਆ। ਉਹਨਾਂ ਕਿਹਾ ਜੀ ਇੱਥੇ ਕੋਈ ਨਹੀਂ, ਵੇਖ ਲਓ। ਉਹਨੇ ਮੈਨੂੰ ਆਪਣੇ ਪਜਾਮੇ ਦੇ ਵਿੱਚ ਲਗਾ ਲਿਆ। ਅੱਛਾ ਪਹੁੰਚੇ ਦੇ ਵਿੱਚ। ਉਹਨਾਂ ਕਿਹਾ ਵੇਖ ਲਓ, ਕਿਤੇ ਆਈ ਨਹੀਂ। ਉਹਨਾਂ ਕਿਹਾ ਚਲੋ ਕੋਈ ਨਹੀਂ। ਉਹਨਾਂ ਕਿਹਾ ਇਹਨਾਂ ਦਾ ਵੀ ਮੱਕੂ ਆਹਾਂ ਠੱਪਣਾ ਜੇ ਹੋਊਗਾ ਤੇ ਇੱਥੋਂ ਨਿਕਲ ਹੀ ਆਉਣਾ। ਅੱਛਾ ਆ ਜਾਓ ਬਈ। ਉਹ ਮੁੜ ਕੇ ਚਲੇ ਗਏ। ਉਹ ਵੈਸੇ ਔਰਤ ਜਿਹੜੀ ਦੱਸੇ ਚਲੀ ਗਈ ਨਾ, ਉਹ ਬੜੀ ਪੜ੍ਹੀ ਲਿਖੀ ਸੀ ਨਾਂ ਦੀ। ਜ਼ਖਮੀ ਤੋਂ ਸਵਾਦ ਜਾਣ ਕਿਸੇ ਨੂੰ ਨਹੀਂ ਦਿੰਦੇ ਪਛਾਣ। ਜ਼ਖਮੀਆਂ ਦੇ ਟਰੱਕ ਜਿਹੜੇ ਨਾ, ਉਹ ਪਛਾਣ ਵਾਪਸ ਘੱਲਦੇ ਸੀ। ਵੀ ਆਹ ਜਿਹੜੇ ਜ਼ਖਮੀ ਆਏ ਨਾ, ਕਾਰਵਾਈ ਪਾਉਣ ਵਾਸਤੇ ਹਕੂਮਤਾਂ ਨੂੰ ਆ ਕੇ ਕਿ ਅਸੀਂ ਇਹ ਬਚਾਏ ਨੇ।
ਉਹਨੇ ਕੱਪੜੇ ਸਫੈਦ ਪਾਏ ਸੀ, ਉਹਨੇ ਲਾ ਕੇ ਨਾ ਫੋਨ, ਉਹ ਟਰੱਕ ਜਦੋਂ ਮਗਰੋਂ ਗਿਆ ਹੈ, ਸਾਡਾ ਵਾਲਦ ਵੀ ਉਹਦੇ ਵਿੱਚ ਸੀ ਜੀ। ਅੱਛਾ ਪੱਗ ਵਧੀ ਧੌਣ ਇੰਜ ਕਰਕੇ ਪਛਾਣ ਕਰਕੇ ਅੱਛਾ ਪੱਗ ਨਾਲ। ਉਹ ਖੈਰ ਉਹਨੇ ਖੂਨ ਨਾਲ ਕੱਪੜੇ ਲਪੇਟ ਦਿੱਤੇ। ਉਹਨੇ ਆ ਕੇ ਮੰਮੀ ਜ਼ਖਮੀ। ਉਹ ਵਿੱਚ ਬਹਿ ਗਈ। ਫਿਰ ਤਰਨਤਾਰਨ ਦੇ ਲਾਗੇ ਕਿਤੇ ਆਏ ਨਾ, ਤੇ ਉੱਥੇ ਕੈਂਪ ਸੀ ਮੁਸਲਮਾਨਾਂ ਦਾ। ਅੱਛਾ ਪੜ੍ਹੀ ਸੀ, ਉਹਨੇ ਪੜ੍ਹ ਲਿਆ, ਲੱਗਾ ਸੀ। ਉਹਨੇ ਉੱਥੇ ਫਿਰ ਰੋਣਾ ਪਿੱਟਣਾ ਕੀਤਾ, ਗੱਡੀ ਡਿੱਕੋ, ਗੱਡੀ ਡਕਾਈ ਨਾ ਦੱਸੇ, ਉਹਨੇ ਹਾਲਾਤ ਦੱਸੇ ਵੀ ਸਾਡਾ 150 ਜੀ ਕਾਬੂ ਕੀਤਾ ਅੰਦਰ ਇੱਕ। ਅਗਰ ਤੁਸੀਂ 10 ਮਿੰਟ ਨਾ ਗਏ ਸਾਰਿਆਂ ਨੂੰ ਉਹਨਾਂ ਨੂੰ ਕਤਲ ਕਰ ਦੇਣਾ। ਮਨਸੂਬਾ ਵੀ ਇਹੀ ਸੀ। ਅੱਛਾ ਉਹ ਜਨਾਬ ਉੱਥੋਂ ਫਿਰ 2 ਬੰਦੇ ਆਏ ਆ ਨਾਲ, ਸਾਨੂੰ ਵੀ ਵਾਪਸ ਆ ਗਏ। ਭਾਈ ਦੇ ਅੱਗੇ ਹੀ ਉੱਥੇ ਸਮੇਂ ਤੇ ਅੱਛਾ ਉਹ ਲੈ ਕੇ ਜਦੋਂ ਗਈ ਆ, ਉਦੋਂ ਦਾ ਵੇਖਿਆ ਉਹਨਾਂ ਦੋਵਾਂ ਨੇ ਆ ਕੇ ਦਲੇਰੀ ਇੰਨੀ ਕੀਤੀ। ਉੱਥੇ ਬੰਦੇ 10-20 ਸੀ ਉਹਨਾਂ ਦੇ ਡੋਗਰਾ। ਅੱਛਾ ਗੱਲ ਸੁਣੋ, ਤੁਸੀਂ ਡੋਗਰਾ ਜੇ ਤੇ ਅਸੀਂ ਮੁਸਲਮਾਨ ਆ, ਕਲਮਾ ਪੜ੍ਹਨ ਵਾਲੇ। ਅਸੀਂ ਹੁਣ ਆਏ ਆ, ਅਸੀਂ ਇਹ ਬੰਦੇ ਵਾਪਸ ਲੈ ਕੇ ਜਾਣੇ ਆ। ਅੱਛਾ ਸਾਡੇ ਮੁਸਲਮਾਨ ਇੱਥੇ ਡੱਕੇ ਆ। ਜੇ ਵੀ ਮਜਾਬਤ ਕਰਨੀ ਹੈ ਤੇ ਕਰੋ, ਵੇਖ ਲਓ, ਅਸੀਂ ਤੇ 2 ਹੀ ਆ। ਅੱਛਾ ਪਰ ਅਸਾਂ ਘੱਟ ਨਹੀਂ ਜੇ ਕਰਨੀ। ਤਾਂ ਪਹਿਲਾ ਵਾਰ ਕਰਨਾ ਕਰ ਲਓ, ਨਹੀਂ ਕਰਨਾ ਸਾਡੀ ਮੰਨ। ਅੱਛਾ ਉਹਨਾਂ ਆਖਿਆ ਨਹੀਂ ਜੀ, ਅਸੀਂ ਇਹਦੇ ਬਚਾਉਣ ਡਏ ਆ ਬੰਦੇ, ਅਸੀਂ ਮਰਨੇ ਦੇ ਨਹੀਂ ਨਾ, ਤੁਸੀਂ ਲੈ ਜਾਓ। ਇੰਜ ਕਰਕੇ ਇਹਨਾਂ ਦੀ ਵਧੀ ਸੀ। ਇਹ ਫਿਰ ਜਿਹੜੇ ਪਠਾਨ ਬਚੇ, ਇਹ ਇੰਜ ਬਚੇ, ਉਹ ਸਾਰੇ ਫਿਰ 2-3 ਟਰੱਕ ਭਰ ਕੇ। ਤੁਸੀਂ ਵੀ ਉਸ ਟਰੱਕਾਂ ਦੇ ਵਿੱਚ ਆਏ? ਅੰਮਾ ਵੀ ਉਹਨਾਂ ਟਰੱਕਾਂ 'ਚ ਆ। ਤੇ ਜਿਹੜੇ ਕਾਫਲੇ ਦੇ ਵਿੱਚ ਉੱਥੇ ਜਿੱਥੇ ਹਮਲਾ ਹੋਇਆ ਸੀ, ਹਾਂਜੀ, ਉੱਥੇ ਜਿਹੜੇ ਬਚੇ ਸੀ ਜ਼ਖਮੀ ਬਸ ਭੇਜੇ ਨੇ ਉਹਨਾਂ ਨੇ, ਬਾਕੀ ਮਾਰ ਦਿੱਤੇ। ਜ਼ਖਮੀ ਭੇਜਿਆ, ਤੇ ਉਹ ਬੱਚੇ ਛੋਟੇ ਛੋਟੇ ਜਿਹੜੇ ਆ ਨਾ, ਉਹ ਪਤਾ ਨਹੀਂ ਟਰੱਕਾਂ ਦੇ ਵਿੱਚ ਕਿਹੜਿਆਂ 'ਚ ਭੇਜੇ, ਕਿਸ ਤਰ੍ਹਾਂ ਭੇਜੇ ਉਹਨਾਂ। ਉਹ ਮੈਂ ਤੇ ਜੀਂਦੇ ਵੇਖੇ, ਤਰਪਾਲਾਂ ਦੇ ਪਾਏ ਸੀ। ਕੋਈ ਰੋਂਦਾ ਨਹੀਂ, ਕੋਈ ਮੂੰਹ 'ਚ ਅੰਗੂਠਾ ਲੈ ਕੇ ਚੂਹਣ ਲਿਆ, ਕੋਈ ਨਿੱਕੇ ਨਿੱਕੇ ਮਹੀਨੇ ਤੋਂ ਲੈ ਕੇ ਨਾ 6 ਮਹੀਨਿਆਂ ਤੱਕ, ਸਾਲ ਤੱਕ। ਇਹ ਪੋਜੀਸ਼ਨ ਸੀ ਜੀ। ਇਸ ਤਰ੍ਹਾਂ ਕਤਲੋਗਾਰਦ ਹੋਈ ਹੈ ਸਾਡੇ, ਤੇ ਬਹੁਤ ਕਤਲੋਗਾਰਦ ਹੋਈ ਹੈ ਸਾਡੇ ਪਿੰਡ ਦੀ ਖਾਸ ਕਰਕੇ, ਤੇ ਇਸ ਵਜ੍ਹਾ ਤੋਂ ਹੋਈ ਹੈ। ਤੁਹਾਨੂੰ ਤੇ ਉਹਨਾਂ ਨੇ ਸਾਹਿਬ ਦਾ ਮਨਸੂਬੇ ਦੇ ਤਹਿਤ ਮਰਵਾਇਆ? ਮਨਸੂਬੇ ਦੇ ਤਹਿਤ। ਅਸੀਂ ਤੇ ਦਾਣੇ ਆਏ ਸੀ, ਤੇ ਦਾਣਿਆਂ ਦੀ ਵਜ੍ਹਾ ਤੋਂ ਬਚ ਗਏ, ਨਹੀਂ ਤੇ ਮੇਰੇ ਨਾਲ ਦੇ ਕਈ ਮਰੇ ਆ ਉੱਥੇ, ਕਈ ਜ਼ਖਮੀ ਹੋਏ, ਇੱਥੇ ਆਏ ਆ। ਕੋਈ ਕੁੜੀਆਂ ਨੂੰ ਤੇ ਨਹੀਂ ਚੱਕ ਕੇ ਲਗਾਇਆ, ਉਹ ਵੀ ਲਗਾਇਆ। ਉਹ ਆਈਆਂ ਵਾਪਸ ਕੋਈ ਆਈ ਆ, ਕੋਈ ਨਹੀਂ ਵੀ ਆ ਸਕੀ। ਜਿਹਨਾਂ ਯੂਰਪ ਪਿਆ ਉਹ ਆਈਆਂ ਵੀ ਆ। ਸਹੀ ਅੱਛਾ, ਬੜਾ ਕੁਛ ਹੋਇਆ ਜੀ। ਹੁਣ ਪਿੰਡ ਵੇਖਣ ਨੂੰ ਦਿਲ ਕਰਦਾ, ਇੰਨਾ ਜ਼ੁਲਮ ਤੁਹਾਡੇ ਉੱਤੇ ਹੋਇਆ? ਸਾਡੇ ਉੱਤੇ ਜ਼ੁਲਮ ਹੋਇਆ ਜੀ, ਸਾਡੇ ਪਿੰਡ ਦੇ ਕਿਸੇ ਨੇ ਕੀਤਾ। ਅੱਛਾ ਉਹਦੀ ਵਜ੍ਹਾ ਕਿ ਉਹ ਤੇ ਬਾਹਰ ਦੇ ਨੇ ਜਿਹਨਾਂ ਨੂੰ ਮਾਰਦੇ ਕੁੱਟਦੇ ਹੁੰਦੇ ਸੀ। ਹਾਂਜੀ, ਪਿੰਡ ਜਿਹਦੇ ਤੁਹਾਨੂੰ ਦੱਸਿਆ ਵੀ ਇੱਕੋ ਹੀ ਸਿੱਖ ਸੀ। ਅੱਛਾ, ਉਹ ਬੁੱਢਾ ਸੀ ਤੇ ਪਿੰਡੋਂ ਬਾਹਰ ਰਹਿੰਦਾ ਸੀ। ਤੇ ਜਿਹੜੇ ਖੱਤਰੀ ਸਨ? ਖੱਤਰੀ ਜਿਹੜੇ ਉਹ ਭਲੇ ਮਾਨ ਸੀ, ਖੱਤਰੀ ਠੀਕ ਸੀ। ਅੱਛਾ ਬਜ਼ੁਰਗੋ, ਫਿਰ ਹੁਣ ਦਿਲ ਕਰਦਾ ਪਿੰਡ ਵੇਖਣ ਨੂੰ? ਤਾਂ ਇਹ ਕਰਦਾ ਵੀ ਆਪਣੀ ਮਸਜਿਦ ਵੇਖੀਏ, ਅੱਛਾ, ਦਰਬਾਰ ਵੇਖੀਏ, ਉਹ ਗਲੀਆਂ ਦੇ ਵਿੱਚ ਜਿਹੜੇ ਖੇਡਿਆ ਉਹ ਵੇਖੀਏ। ਅੱਛਾ, ਸਵੇਰੇ ਜਾਈਏ ਤੇ ਸ਼ਾਮ ਨੂੰ ਭਾਵੇਂ ਆ ਜਾਈਏ। ਆਹ ਤਾਂ ਸਾਡਾ ਪਿੰਡ ਆ। ਅੱਛਾ, ਦਿਲ ਕਰਦਾ। ਜਿਵੇਂ ਫੈਸਲਾਬਾਦੋਂ ਹਾਂਜੀ, ਅਸੀਂ ਸਵੇਰੇ ਜਾ ਕੇ ਇੱਥੋਂ ਸ਼ਾਮ ਨੂੰ ਆ ਜਾਂਦੇ ਆ। ਹਾਂਜੀ, ਤੇ ਸਾਡਾ ਪਿੰਡ ਵੀ ਓਨਾ ਹੀ ਆ ਇੱਥੋਂ। ਕਦੀ ਕੋਸ਼ਿਸ਼ ਨਹੀਂ ਕੀਤੀ ਜਾਣ ਦੀ? ਕੋਸ਼ਿਸ਼ ਤੇ ਕਰੀ ਦੀ ਹੈ ਜੀ, ਮੈਂ ਤੋੜ ਨਹੀਂ ਜਿਹੜੀ ਕੋਸ਼ਿਸ਼। ਅੱਛਾ, ਕੀਤੀ ਸੀ ਕੋਸ਼ਿਸ਼? ਕੋਸ਼ਿਸ਼ ਕੀਤੀ, 2-3 ਵਾਰੀ ਕੀਤੀ। ਚਲੋ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ, ਅਗਰ ਕੋਈ ਤੁਹਾਡਾ ਪ੍ਰੋਗਰਾਮ ਵੇਖਦਾ ਹੋਇਆ, ਕਮ ਸੇ ਕਮ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਵੇ। ਹਾਂ, ਤੁਸੀਂ ਆਪਣੀ ਉਹ ਮਸਜਿਦ ਵੇਖ ਲਓ, ਆਪਣਾ ਉਹ ਦਰਬਾਰ ਵੇਖ ਲਓ। ਬਸ ਜੀ, ਬਸ ਇੰਨਾ ਹੀ ਕੰਮ ਹੈ, ਹੋਰ ਸਾਨੂੰ ਕੋਈ ਉਹ ਨਹੀਂ। ਦੀਵਾਰ ਵੇਖ ਲਓ ਜਿਹੜੀ ਤੁਸੀਂ ਕਹਿੰਦੇ ਦੀਵਾਰ ਜੋ ਮੇਰੇ ਖਿਆਲ ਦੇ ਮੁਤਾਬਕ ਢਹਿ ਗਈ ਹੋਣੀ ਹੈ ਸਾਡੀ। ਕਿਉਂਕਿ ਜਦੋਂ ਆਏ ਤਾਂ ਮੈਨੂੰ ਯਾਦ ਆ, ਇਹ ਇੱਕ ਬੰਨੇ ਨਾ 4 ਦੀਵਾਰੀ ਜੋ ਇੱਕ ਘੋੜਦੇ ਪਏ ਸੀ, ਨਿੱਕੀ ਇੱਟ ਦੀ ਬਣੀ ਸੀ, ਖਬਰਿਆ ਕਿਹੜੇ ਵਕਤ ਦੀ। ਅੱਛਾ ਅੱਛਾ, 533 ਸਾਲ ਹੋ ਗਿਆ। ਇੱਕ ਦਿਨ ਵੀਡੀਓ ਵੇਖੀ ਸੀ ਮੈਂ। ਅੱਛਾ, ਇੱਥੇ ਨੈਟ ਤੇ ਵਿਖਾਇਆ ਸੀ। ਉਹ ਜਿਹੜਾ ਤੁਸੀਂ ਉਂਗਲ ਮਾਰਦੇ ਜੇ, ਮੈਂ ਤਾਂ ਪੜ੍ਹਿਆ ਨਾ, ਮੈਨੂੰ ਤਾਂ ਪਤਾ ਹੀ ਨਾ ਮੋਬਾਈਲ ਦਾ, ਮੈਂ ਤਾਂ ਕਿਸੇ ਨੂੰ ਕਰਵਾਉਣਾ ਹੈ। ਅੱਛਾ, ਉਹ ਮੈਨੂੰ ਵਿਖਾਇਆ ਉਹਨੇ ਇੱਕ ਦਿਨ। ਉਹ ਬਾਬੇ ਹੋਣੀ ਜਿਹੜੇ ਆ ਨਾ, ਉਦੋਂ ਬਾਬੇ ਨਹੀਂ ਸੀ, ਬਾਬਾ ਮੁਹੰਮਦ ਖਾਨ ਜੀ ਨੇ ਪਿੰਡ ਬਣਾਇਆ। ਅੱਛਾ, ਉਹ ਬੜਾ ਜਵਾਨ ਆ, ਸਲਵਾਰ ਕਮੀਜ਼ ਪਾਈ ਆ, ਪੱਗ ਕੋਲੇ ਦੇ ਬੱਧੀ ਆ। ਉਦੋਂ ਦੱਸਿਆ ਜਦੋਂ ਵਿਖਾਇਆ ਉਹਨਾਂ ਵੀ 533 ਸਾਲ ਹੋ ਗਏ ਇਹਨਾਂ ਨੂੰ ਪਿੰਡ ਬਣੇ ਨੂੰ। ਪਿੰਡ ਤਰੀਕੀ ਪਿੰਡ ਸੀ ਉਹ? ਹਾਂ, ਤਰੀਕੀ ਪਿੰਡ। ਪਠਾਣਾ ਨੇ ਬਣਾਇਆ ਸੀ? ਪਠਾਣਾ ਨੇ ਬਣਾਇਆ, ਉਹਨਾਂ ਹੀ ਬਣਾਇਆ ਜੀ ਬਾਬੇ ਹੋਣਾ। ਸਹੀ ਹੋ ਗਿਆ, ਸਹੀ। ਤੇ ਉਹ ਕੋਠਾ ਨਜ਼ਰ ਆਉਂਦਾ, ਕੋਠਾ ਹੀ ਸੀ, ਇੱਕ ਦਰਬਾਰ ਤੇ ਨਹੀਂ ਬਣਿਆ, ਖੈਰ ਕੋਠਾ ਹੀ ਸੀ ਬਣਿਆ, ਜਿਹਦੇ ਵਿੱਚ ਉਹਨਾਂ ਨੂੰ ਦਫਨ ਕੀਤਾ ਸੀ। ਮੇਲਾ ਲੱਗਦਾ ਰਿਹਾ 1-2 ਸਾਲ। ਚਲੋ 5 ਸਾਲਾਂ ਦੇ ਬੰਦੇ ਨੂੰ ਵੀ ਥੋੜੀ ਬਹੁਤੀ ਹੁੰਦੀ ਹੈ। 1-2 ਮੇਲੇ ਵੇਖੇ ਹੀ ਆ, ਅਸੀਂ ਜਾਂਦੇ ਰਹੇ ਆ, ਵੇਖੇ ਆ। ਪਠਾਨ ਬਣਦੇ ਮੁੰਡੇ ਹੁੰਦੇ ਸੀ, ਬਥੇਰਾ ਕੁਛ ਉੱਥੇ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹੈ ਜੀ, ਇਨਸ਼ਾਅੱਲਾ
ਔਰ ਗੱਲਾਂ ਦੇ ਜੀ ਬੜੀਆਂ ਮੁੱਕਦੀਆਂ ਹੀ ਨਹੀਂ। ਚਲੋ ਜੀ ਹੁਣ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਦੁਬਾਰਾ ਆਈਏ ਤੁਹਾਡੇ ਪਿੰਡ ਦੀ ਵੀਡੀਓ ਲੈ ਕੇ, ਠੀਕ ਹੈ ਫਿਰ ਜੀ। ਤੁਹਾਨੂੰ ਵਿਖਾਵਾਂਗੇ ਇਨਸ਼ਾਅੱਲਾ। ਬਿਲਕੁਲ। ਬਹੁਤ ਮਿਹਰਬਾਨੀ ਜੀ, ਬਹੁਤ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।